ਅਕਾਲ, ਸਲਾਮ ਅਲੈਕਮ ਤੇ ਨਮਸਤੇ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ। ਮੈਂ ਕੇਵਲ ਜਗਪਾਲ ਪੰਜਾਬੀ ਵਿਰਸਾ ਚੈਨਲ ਤੇ ਇੱਕ ਵਾਰ ਫੇਰ ਰੂਬਰੂ ਹੋ ਰਿਹਾ ਤੁਹਾਡੇ ਨਾਲ। ਤਾਂ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਜਾਂ ਟੌਪਿਕ ਹੈ ਜੀ, ਉਹ ਹੈ ਜੀ ਕਿ ਕੀ ਹੀਰ ਰਾਂਝੇ ਦੇ ਕਿੱਸਿਆਂ ਦੀ ਕੀ ਸੱਚਾਈ ਹੈ। ਕਿਉਂਕਿ ਚੜ੍ਹਦੇ ਪੰਜਾਬ 'ਚ ਸਾਨੂੰ ਸਿਰਫ ਦੱਸਿਆ ਜਾਂਦਾ ਵੀ ਸਿਰਫ ਹੀਰ ਦੀ ਸ਼ਾਦੀ ਨਹੀਂ ਹੋ ਸਕੀ, ਵਿੱਚ ਉਹਨਾਂ ਦੇ ਚਾਚਾ ਜੀ ਨੇ ਰਿਸ਼ਤਾ ਨਹੀਂ ਹੋਣ ਦਿੱਤਾ, ਤਾਂ ਉਹ ਹੀਰ ਰਾਂਝਾ ਰਿਸ਼ਤਾ ਨਹੀਂ ਹੋਇਆ ਰੀਝ। ਤਾਂ ਇਹਦੇ ਵਿੱਚ ਜਿਹੜੇ ਲਹਿੰਦੇ ਪੰਜਾਬ 'ਚ ਮੈਨੂੰ ਪੂਰੀ ਖਬਰ ਥੋੜ੍ਹੀ ਜਿਹੀ ਮਿਲੀ ਸੀ, ਪਰ ਅਸੀਂ ਅੱਜ ਜੁੜੇ ਹਾਂ ਆਪਣੇ ਮੁਹੰਮਦ ਜਵੇਦ ਅਕਰਮ ਸਾਹਿਬ ਨਾਲ। ਇਹ ਕਾਫੀ ਇਹਨਾਂ ਨੇ ਕਾਫੀ ਰਿਸਰਚ ਕੀਤੀ ਇਹਨਾਂ ਚੀਜ਼ਾਂ ਤੇ, ਇਹਨਾਂ ਦੀ ਆਪਣੀ ਚੈਨਲ ਵੀ ਹੈ। ਤਾਂ ਮੇਰੇ ਖਿਆਲ ਆਪਣੇ ਸਲੀਮ ਗਿੱਲ ਜੀ ਇਹ ਲਾਹੌਰ ਤੋਂ ਨੇ। ਮੈਂ ਕਿਹਾ ਤੁਸੀਂ ਮੇਰੇ ਖਿਆਲ ਗੁਜਰਵਾਲੇ ਤੋਂ ਜੀ, ਤੁਸੀਂ ਆਪਣਾ ਅਕਰਮ ਸਾਹਿਬ ਜਵੇਦ ਸਾਹਿਬ ਦੱਸਿਓ ਤਾਂ। ਜੀ ਮੈਂ ਸਰਦਾਰ ਜੀ ਗੁਜਰਾਂਵਾਲਾ ਤੋਂ। ਹਾਂਜੀ, ਤੁਹਾਡਾ ਜੀ ਆਇਆਂ, ਦੋਨਾਂ ਦਾ ਜੀ ਆਇਆਂ ਜੀ ਆਪਣੇ ਪੰਜਾਬੀ ਵਿਰਸਾ ਚੈਨਲ ਤੇ, ਸਲੀਮ ਗਿੱਲ ਜੀ ਦਾ, ਮੁਹੰਮਦ ਜਵੇਦ ਅਕਰਮ ਜੀ ਦਾ। ਤਾਂ ਜਿਹੜਾ ਜਿੱਦਾਂ ਮੈਂ ਦੱਸਿਆ ਵੀ ਸਾਨੂੰ ਇਹ ਦੱਸਣ ਦੀ ਲੋੜ ਹੈ ਵੀ ਉਹਦੀ ਕੀ ਸੱਚਾਈ ਹੈ। ਹਾਂਜੀ, ਕਾਫੀ ਹਿਸਟੋਰਿਕ ਹੈ। ਹਾਂਜੀ, ਤਾਂ ਮੈਂ ਥੋੜ੍ਹੀ ਜਿਹੀ ਹਿਸਟਰੀ ਦੀ ਦੱਸਦਾ ਜਿਹੜੀ ਕਿ ਮੈਨੂੰ ਪਤਾ, ਬਾਕੀ ਤੁਸੀਂ ਵੀ ਦੱਸੋਗੇ। ਜਿਹੜਾ ਹੀਰ ਦਾ ਕਿੱਸਾ ਜੀ ਆਪਣਾ, ਇਹੋ 1605 ਤੋਂ ਲੈ ਕੇ 1656 ਤੱਕ ਆਪਣੇ ਦਮੋਦਰ ਦਾਸ ਗੁਲਾਟੀ, ਜਿਹੜੇ ਕਿ ਅਰੋੜਾ ਖਾਨਦਾਨ ਵਿੱਚੋਂ ਸਨ, ਤਾਂ ਉਹ ਹੈ ਵੀ ਝੰਗ ਦੇ ਸਨ, ਜਿਹੜਾ ਕਿ ਉਹਨੇ ਐਡਮਿਟ ਕੀਤਾ ਉਹਦੇ 'ਚ। ਹਾਂਜੀ, ਤਾਂ ਉਹਨਾਂ ਨੇ ਹੀਰ ਦਾ ਕਿੱਸਾ ਲਿਖਿਆ ਸੀ, ਪਰ ਤਕਰੀਬਨ 100 ਸਾਲ ਬਾਅਦ ਫਿਰ ਆਪਣੇ ਵਾਰਿਸ ਸ਼ਾਹ ਜੀ ਨੇ ਆਪਣਾ ਇਹ ਕਿੱਸਾ ਲਿਖਿਆ। ਤਾਂ ਵਾਰਿਸ ਸ਼ਾਹ ਨੇ ਤਾਂ ਕਿੱਸਾ ਛੱਡ ਕੇ ਤਾਂ ਇੰਨੀਆਂ ਚੀਜ਼ਾਂ ਦੱਸੀਆਂ ਨੇ ਉਸ ਵੇਲੇ ਦੀਆਂ ਪੰਜਾਬ 'ਚ। ਹਾਂਜੀ, ਹਿਸਟਰੀ ਪੂਰੀ ਦੱਸ ਛੱਡੀ ਉਹਨਾਂ ਨੇ ਆਪਣੇ ਜੋ ਕੁਛ ਵੀ ਉਹਨੇ ਲਿਖਿਆ। ਤਾਂ ਬਾਕੀ ਮੈਂ ਪਹਿਲਾਂ ਹੁਣ ਇਹ ਦੱਸਦਾ ਜੀ ਆਪਣੇ ਮੁਹੰਮਦ ਜਵੇਦ ਸਾਹਿਬ ਨੂੰ ਵੀ ਤੁਸੀਂ ਇਹਦੇ ਬਾਰੇ ਕੁਛ ਚਾਨਣਾ ਪਾਓ ਜੀ, ਹੀਰ ਰਾਂਝੇ ਦੇ ਕਿੱਸੇ ਬਾਰੇ। ਹਾਂਜੀ ਸਰਦਾਰ ਜੀ, ਬੜੀ ਮਿਹਰਬਾਨੀ, ਤੁਸਾਂ ਬੜੀ ਆਦਰ ਬਖਸ਼ੀ, ਤੁਸਾਂ ਜਨਾਬ ਸਾਨੂੰ ਆਪਣੇ ਚੈਨਲ ਦੇ ਪ੍ਰੋਗਰਾਮ ਦੇ ਵਿੱਚ ਦਾਵਤ ਦਿੱਤੀ। ਤੁਹਾਡਾ ਮਾਣ ਰੱਖਦਿਆਂ ਹੋਇਆਂ ਮੈਂ ਹਾਜ਼ਰ ਹੋ ਗਿਆ। ਤੁਸਾਂ ਮੇਰਾ ਤਾਰਫ ਜਿਹੜਾ ਕਰਵਾਇਆ ਜੀ, ਉਹ ਬਹੁਤ ਜ਼ਿਆਦਾ ਹੈ। ਮੈਂ ਤੇ ਬਸ ਐਵੇਂ ਪੰਜਾਬੀ ਦਾ ਸੇਵਕ ਜਿਹਾ ਵਾਂ। ਇਹ ਬਜਾਏ ਤੁਹਾਡੀ ਗੱਲ ਕਿ ਮੈਂ ਪੰਜਾਬੀ ਜਿਹੜੀ ਹੈ ਨਾ ਜੀ ਪੜ੍ਹੀ ਹੈ, ਮੇਰੀ ਮਾਂ ਬੋਲੀ ਹੈ, ਮੈਨੂੰ ਇਹਦੇ ਨਾਲ ਪਿਆਰ ਬੇਤਹਾਸ਼ਾ ਹੈ, ਇਹਦੇ ਚ ਕੋਈ ਸ਼ੋਭਾ ਹੀ ਨਹੀਂ। ਤੇ ਮੈਂ ਇਹਦੀ ਸੇਵਾ ਚ ਹੀ ਨਾ ਜੀ ਪੰਜਾਬੀ ਚੈਨਲ ਵੀ ਚਲਾਨਾ ਆਪਣਾ। ਲੇਕਿਨ ਤੁਹਾਡਾ ਜਿਹੜਾ ਪ੍ਰੋਗਰਾਮ ਹੈ, ਤੁਹਾਡੇ ਜਿਹੜੇ ਦਰਸ਼ਕ ਨੇ, ਮੈਂ ਉਹਨਾਂ ਸਾਰਿਆਂ ਨੂੰ ਪਹਿਲੇ ਤਾਂ ਸਲਾਮ ਕਹਿਣਾ ਜੀ। ਤੇ ਦੂਸਰੀ ਬਾਤ ਇਹ ਵੇ ਕਿ ਇਹ ਬੜਾ ਇੱਕ ਲਿਟਰੇਰੀ ਤੁਹਾਡਾ ਮਾਸ਼ਾਅੱਲਾ ਪੰਜਾਬੀ ਵਿਰਸਾ ਜਿਹੜਾ ਨਾ ਜੀ, ਲਿਟਰੇਚਰ ਦਾ, ਅਦਬ ਦਾ, ਉਹਨੂੰ ਲੈ ਕੇ ਤੁਸੀਂ ਚੱਲੇ ਹੋ। ਸਾਡੀ ਤੇ ਜਿਹੜਾ ਅਸੀਂ ਟੀਵੀ ਚੈਨਲ ਚਲਾਉਂਦੇ ਹਾਂ, ਅਸੀਂ ਤੇ ਐਵੇਂ ਜਟਕੀ ਦੀ ਸਾਦਾ ਜੀ ਜਿਹੜੀ ਸਾਡੀ ਪਿੰਡਾਂ ਥਾਵਾਂ ਨਹੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਵਰਗੀ ਚੈਨਲ ਸਾਡੀ ਬਣ ਸਕੇ। ਬੜੀ ਤੁਹਾਡੀ ਪਹਿਲੇ ਤੇ ਜਿਹੜਾ ਤੁਸੀਂ ਮਾਣ ਬਖਸ਼ਿਆ, ਆਦਰ ਬਖਸ਼ੀ ਹੈ, ਉਹਦੀ ਜਨਾਬ ਪਹਿਲੇ ਤੇ ਸ਼ੁਕਰੀਆ। ਬਿਲਕੁਲ ਜੀ, ਬਿਲਕੁਲ। ਬਾਕੀ ਦੂਸਰੀ ਗੱਲ ਇਹ ਵੇ, ਹਾਂਜੀ, ਸਾਨੂੰ ਤੁਹਾਡੇ ਵਰਗੇ ਵਿਦਵਾਨਾਂ ਕੋਲੋਂ ਸਾਨੂੰ ਗਿਆਨ ਮਿਲਦਾ ਹੈ, ਜਿਹੜੇ ਚੈਨਲ ਵੇਖਦੇ ਗਿਆਨ ਮਿਲਦਾ। ਔਰ ਜ਼ਫਰ ਤਨਵੀਰ ਸਾਹਿਬ ਦਾ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਤੁਹਾਨੂੰ ਰੂਬਰੂ ਕਰਾਇਆ ਮੇਰੇ ਨਾਲ। ਨਹੀਂ ਜੀ, ਜ਼ਫਰ ਤਨਵੀਰ ਸਾਹਿਬ ਤਾਂ ਬੜੇ ਹੀ ਮਾਨਯੋਗ ਨੇ, ਮੈਂ ਉਹਨਾਂ ਕੋਲ ਬੜਾ ਕੁਝ ਸਿੱਖਣਾ। ਤੇ ਅਰਜ਼ੇ ਖਿਦਮਤ ਹੈ, ਤੁਹਾਡੇ ਸਵਾਲ ਬਾਬਤ ਮੈਂ ਗੁਜ਼ਾਰਿਸ਼ ਇਹ ਕਰਨਾ ਭਈ ਇਹ ਤਾਰੀਖੀ ਕਿੱਸਾ ਹੈ, ਇਹ ਪਹਿਲੇ ਫਾਰਸੀ ਚ ਰਕਮ ਹੋਇਆ, ਉਸ ਤੋਂ ਬਾਅਦ ਜਿਹੜਾ ਨਾ ਜੀ ਤੁਸੀਂ ਜਿਹੜਾ ਫਰਮਾਇਆ ਦਮੋਦਰ ਦਾਸ ਅਰੋੜਾ, ਉਹਨਾਂ ਵੀ ਲਿਖਿਆ, ਬਲਕਿ ਉਹਨਾਂ ਤੇ ਇਹ ਲਿਖਿਆ ਆਪਣੇ ਅਕਸਰ ਮਿਸਰਿਆਂ ਦੇ ਵਿੱਚ ਉਹ ਲਿਖਦੇ ਨੇ ਕਿ ਆਖ ਦਮੋਦਰ ਮੈਂ ਅੱਖੀ ਡਿਠਾ ਜੋ ਸਿਰ ਸਲੇਟੀ ਦੇ ਆਈ, ਜਾਂ ਆਖ ਦਮੋਦਰ ਮੈਂ ਅੱਖੀ ਡਿਠਾ ਲੱਗੀ ਹੋਣ ਲੜਾਈ। ਹੈ ਜੀ, ਇਸ ਤਰ੍ਹਾਂ ਜਿਵੇਂ ਉਹ ਵਿੱਚ ਖਲੋਤੇ ਸਨ, ਉਹਨਾਂ ਦੇ ਸਾਹਮਣੇ ਲੜਾਈ ਹੋਈ, ਉਹਨਾਂ ਦੇ ਸਾਹਮਣੇ ਸਿਆਲ ਕੌਮ ਦੀ ਇਸ ਔਰਤ ਦੇ ਉੱਤੇ ਜਿਹੜੇ ਕੋਈ ਸਿਆਪੇ ਆਏ, ਔਕੜਾਂ ਆਈਆਂ, ਮੁਸੀਬਤਾਂ ਆਈਆਂ, ਉਹਨਾਂ ਅੱਖੀ ਡਿਠੀਆਂ। ਹੈ ਜੀ, ਉਹ ਤੇ ਇਸ ਤਰ੍ਹਾਂ ਹੀ ਲਿਖਦੇ। ਲੇਕਿਨ ਇਸ ਦੇ ਬਾਵਜੂਦ
ਅੱਛਾ, ਉਹਨਾਂ ਦੇ ਫਿਰ ਸਮਕਾਲੀ ਨੇ ਸ਼ਾਹ ਹੁਸੈਨ ਜੀ, ਸਾਡੇ ਬਹੁਤ ਵੱਡੇ ਸੂਫੀ ਸ਼ਾਇਰ ਨੇ ਜੀ, ਸਾਡੇ ਦੇਸ਼ ਪੰਜਾਬ ਦਾ ਬੜਾ ਵੱਡਾ ਨਾਂ ਹੈ ਜੀ। ਉਹਨਾਂ ਵੀ ਹੀਰ ਤੇ ਰਾਂਝੇ ਦੀਆਂ ਤਮਸੀਲਾਂ ਵਰਤੀਆਂ ਨੇ ਆਪਣੀ ਪੋਇਟਰੀ ਦੇ ਵਿੱਚ ਨਾ ਜੀ, ਉਹਨਾਂ ਵੀ ਵਰਤੀਆਂ ਨੇ। ਤੇ ਇਹਦਾ ਮਤਲਬ ਇਹ ਵੇ ਕਿ ਸ਼ਾਹ ਹੁਸੈਨ ਜੀ ਵੀ ਇਸ ਕਿਸੇ ਤੋਂ ਆਗਾਹ ਸਨ, ਇਸ ਕਿਸੇ ਦੇ ਪਾਤਰਾਂ ਤੋਂ, ਇਸ ਰੋਮਾਨਵੀ ਦਾਸਤਾਨ ਤੋਂ ਸ਼ਾਹ ਹੁਸੈਨ ਜੀ ਵੀ ਆਗਾਹ ਸਨ, ਉਹਨਾਂ ਨੂੰ ਵੀ ਜਾਣਕਾਰੀ ਹੈ ਸੀ ਇਸ ਬਾਬਤ। ਤੇ ਬਾਕੀ ਦਮੋਦਰ ਦਾਸ ਅਰੋੜਾ ਤੋਂ ਬਾਅਦ ਵੀ ਤੁਹਾਡੇ ਕਾਇੰਡ ਨੋਟਿਸ ਵਿੱਚ ਹੋਣਾ ਹੈ, ਤੁਸੀਂ ਮਾਸ਼ਾਅੱਲਾ ਜਾਣਦੇ ਹੀ ਹੋ ਕਿ ਉਸ ਤੋਂ ਬਾਅਦ ਵੀ ਜਿਹੜਾ ਨਾ ਸਰਦਾਰ ਜੀ ਇਹਨੂੰ ਆਪਣਾ ਸ਼ਾਹਜਹਾਨ ਮੁਕਬਲ ਲਿਖਿਆ, ਫਿਰ ਉਸ ਤੋਂ ਬਾਅਦ ਅਹਿਮਦ ਕੀਵੀ ਹੋਏ ਨੇ ਜੀ, ਹੈ ਜੀ, ਗੁੱਜਰ ਕੌਮ ਦੇ, ਉਹਨਾਂ ਲਿਖਿਆ। ਪੀਰ ਵਾਰਿਸ ਸ਼ਾਹ ਜਿਹੜਾ ਨਾ ਜੀ, ਉਹ ਜਦੋਂ ਮਤਲਬ ਦੇਰ ਹੋ ਗਈ ਹੈ, ਪੜ੍ਹਿਆ ਸੀ ਜਦੋਂ ਐਮਏ ਪੰਜਾਬੀ ਕੀਤਾ ਸੀ, ਉਦੋਂ ਸਾਡੇ ਮਤਲਬ ਮੇਰੀ ਬਿੱਤ ਮੂਜਬ ਜਿੰਨੀ ਮੈਨੂੰ ਯਾਦਦਾਸ਼ਤ ਹੈ, ਉਹ ਕੋਈ ਚੌਥੇ ਸ਼ਾਇਰ ਨੇ ਵੱਡੇ ਜਿਨ੍ਹਾਂ ਨੇ ਨਾ ਜੀ ਫਿਰ ਇਸ ਨੂੰ ਲਿਖਿਆ ਪੰਜਾਬੀ ਜ਼ੁਬਾਨ ਵਿੱਚ। ਉਸ ਤੋਂ ਪਹਿਲੇ ਪੰਜਾਬੀ ਤੋਂ ਪਹਿਲੇ ਇਹ ਫਾਰਸੀ ਚ ਕਿੱਸਾ ਮੌਜੂਦ ਹੈ ਸੀ। ਹਾਂਜੀ ਹਾਂਜੀ। ਪੀਰ ਵਾਰਿਸ ਸ਼ਾਹ ਹੋਰਾਂ ਦਾ ਅੰਦਾਜ਼ ਐਸਾ ਹੈ, ਉਹਨਾਂ ਨੇ ਸਾਰੇ ਇਸ ਸਟੋਰੀ ਨੂੰ ਲਿਖਿਆ ਇਸ ਤਰ੍ਹਾਂ ਹੈ ਕਿ ਇੱਕ ਤੇ ਉਹ ਫਰਕ ਪਾਇਆ, ਵੈਸੇ ਤੇ ਸਾਰੇ ਸ਼ੁਆਰਾ ਨੇ ਥੋੜਾ ਥੋੜਾ ਫਰਕ ਪਾਇਆ, ਜਿਵੇਂ ਦਮੋਦਰ ਜੀ ਨੇ ਲਿਖੀ ਹੈ ਉਹਦੇ ਤੋਂ ਥੋੜੀ ਹਟ ਕੇ ਹਾਫਿਜ਼ ਸਾਹਿਬ ਲਿਖੀ, ਹਾਫਿਜ਼ ਸ਼ਾਹਜਹਾਨ ਮੁਕਬਲ ਨੇ ਥੋੜੀ ਕਿਸੇ ਦੇ ਵਿੱਚ ਸਟੋਰੀ ਦੇ ਵਿੱਚ ਥੋੜੀ ਚੇਂਜ ਕੀਤੀ ਹੈ। ਇਸੇ ਤਰ੍ਹਾਂ ਹੀ ਪੀਰ ਵਾਰਿਸ ਸ਼ਾਹ ਹੋਰਾਂ ਹੋਰ ਚੇਂਜ ਕਰ ਦਿੱਤੀ ਹੈ, ਉਹਨਾਂ ਦਾ ਸਟਾਰਟ ਵੀ ਥੋੜਾ ਨਹੀਂ ਬਲਕਿ ਬਹੁਤਾ ਸਾਰਾ ਫਰਕ ਹੈ। ਸਟਾਰਟ ਵੀ ਪੀਰ ਵਾਰਿਸ ਸ਼ਾਹ ਦੀ ਹੀਰ ਦਾ ਤੇ ਐਂਡ ਵੀ ਜਿਹੜਾ ਉਹ ਨਾ ਟ੍ਰੈਜਿਕ ਕੀਤਾ, ਤੁਹਾਨੂੰ ਪਤਾ ਹੀ ਹੈ ਕਿ ਅਲਮੀਆ ਹੈ ਉਹਦੇ ਵਿੱਚ ਹੀਰ ਨੂੰ ਉਹਨਾਂ ਜ਼ਹਿਰ ਦਵਾਤਾ ਹੈ। ਸੋ ਗੱਲ ਇਹ ਵੇ ਕਿ ਪੀਰ ਵਾਰਿਸ ਸ਼ਾਹ ਦੀ ਹੀਰ ਇਸ ਵਾਸਤੇ ਮਸ਼ਹੂਰ ਹੋਈ। ਸਭ ਤੋਂ ਪਹਿਲੇ ਤੇ ਜਿਹੜਾ ਜਨਾਬ ਦੇ ਸਵਾਲ ਦਾ ਇੱਕ ਵੱਡੀ ਵਿੱਚ ਬਾਤ ਹੈ ਨਾ ਜੀ, ਉਹ ਇਹ ਵੇ ਕਿ ਸੱਚਾਈ ਕੀ ਹੈ, ਉਹਦੇ ਬਾਰੇ ਤੇ ਸਰ ਤਾਰੀਖ ਜਿਹੜੀ ਹੈ ਨਾ ਜੀ, ਉਹ ਮੂੰਹ ਚ ਘੁੰਗਣੀਆਂ ਪਾ ਕੇ ਖਲੋਤੀ ਹੈ। ਸਾਡੇ ਤਾਰੀਖ ਸਾਨੂੰ ਇਹਦੀ ਸੱਚਾਈ ਦੇ ਕੋਈ ਐਸੇ ਪੱਕੇ ਪੀਡੇ ਸਬੂਤ ਦਿੰਦੀ ਕੋਈ ਨਹੀਂ ਕਿ ਕਿਆ ਵਾਕਈ ਹੀਰ ਤੇ ਰਾਂਝਾ ਜਿਹੜਾ ਨਾ ਜੀ ਇਹ ਹੋਏ ਨੇ ਕਿ ਨਹੀਂ। ਗਵੇੜ ਹੀ ਨੇ, ਤੇ ਗਵੇੜ ਜਿਹੜੇ ਨੇ ਸਰਦਾਰ ਜੀ ਉਹਦੇ ਚ ਇਹ ਵੇ ਕਿ ਇੱਕ ਵੇਖੋ ਨਾ ਉਹਦਾ ਦਰਬਾਰ ਵੀ ਮੌਜੂਦ ਹੈ, ਫਿਰ ਰਾਂਝੇ ਦੀ ਕਬਰ ਵੀ ਮੌਜੂਦ ਹੈ ਸਰਗੋਧੇ ਚ, ਫਿਰ ਝੰਗ ਦੇ ਇੱਕ ਕਬਰਸਤਾਨ ਦੇ ਵਿੱਚ ਕੈਦੋ ਦੀ ਕਬਰ ਵੀ ਮੌਜੂਦ ਹੈ। ਬਿਲਕੁਲ, ਮੈਂ ਖੁਦ ਉੱਥੇ ਗਿਆ ਵੀ ਹੋਇਆ। ਹੁਣ ਇਹ ਸਾਰੇ ਪਾਤਰਾਂ ਦੀਆਂ ਕਬਰਾਂ ਵੀ ਨੇ, ਫਿਰ ਮਜ਼ਾਰ ਬਣਿਆ, ਤੇ ਮਜ਼ਾਰ ਸਰ ਜਿਸ ਦੌਰ ਚ ਬਣਿਆ ਉਸ ਜ਼ਮਾਨੇ ਦੇ ਵਿੱਚ ਵੇਖੋ ਨਾ, ਇਹ ਕੋਈ ਅਕਬਰ ਦਾ ਸਮਾਂ ਬਣਦਾ ਜੀ, ਮੁਗਲ ਬਾਦਸ਼ਾਹ, ਤੇ ਉਸ ਜ਼ਮਾਨੇ ਦੀਆਂ ਉਦੋਂ ਪਹਿਲੇ ਅਗਰ ਇਹ ਨਵਾਬ ਚੂਚਕ ਇੱਥੇ ਚੌਧਰੀ ਸੀ ਆਪਣਾ ਜੀ ਝੰਗ ਚ, ਤੇ ਉਸ ਜ਼ਮਾਨੇ ਐਡਾ ਕੋਈ ਕਰੰਸੀ ਜਿਹੜੀ ਹੈ ਨਾ ਜੀ ਉਹਦਾ ਰਿਵਾਜ ਵੀ ਨਹੀਂ ਸੀ। ਉਦੋਂ ਤੇ ਅਨਾਜ ਦੇ ਨਾਲ ਹੀ ਨਾ ਜੀ ਮੁਖਤਲਿਫ ਜਿਨਸਾਂ ਜਿਹੜੀਆਂ ਨੇ ਉਹ ਗੱਲੇ ਦੀ ਹੁੰਦੀ ਸੀ, ਆਪਣਾ ਬਾਰਟਰ ਡੀਲਿੰਗ ਕੀਤੀ ਜਾਂਦੀ ਹੁੰਦੀ ਸੀ। ਨਾਈਆਂ ਕੋਲੋਂ ਸ਼ੇਪ ਕਰਾ ਲਈ, ਸੇਪੀ ਹੁੰਦੇ ਹਨ ਪਿੰਡ ਦੇ ਸਾਰੇ, ਲੋਹਾਰ ਪਠਾਨ ਮੋਜੀ ਧੋਬੀ ਨਾਈ, ਬਿਲਕੁਲ ਦਾਣੇ ਤੇ ਦਾਣੇ ਦਿਓ ਤਾਂ ਦੁਕਾਨ ਤੇ ਦਾਣਿਆਂ ਤੇ ਪੁਰਾਣੇ ਜ਼ਮਾਨੇ ਚ। ਤੇ ਉਦੋਂ ਸਰ ਫਿਰ ਜਿਹਦਾ ਮਜ਼ਾਰ ਵੀ ਬਣ ਗਿਆ, ਤੇ ਜਿਹਦਾ ਮਤਲਬ ਪੱਕਾ ਮਜ਼ਾਰ ਬਣਾ ਦਿੱਤਾ ਗਿਆ, ਜਾਂ ਫਿਰ ਇਹ ਉਗੜਵੇਂ ਕੋਈ ਘਰਾਣੇ ਦੀ, ਉਗੜਵੇਂ ਟੱਬਰ ਦੀ ਖਾਤੂਨ ਹੋਣੀ ਹੈ, ਜਾਂ ਰਾਂਝਾ ਜਿਹੜਾ ਸੀ ਉਹ ਵੀ ਵੱਡੇ ਟੱਬਰ ਦਾ ਸੀ। ਤੇ ਉਹ ਫਿਰ ਇਸ ਵਾਸਤੇ ਜੇ ਕਿਸੇ ਛੋਟੇ ਮੋਟੇ, ਮੇਰਾ ਗਵੇੜੇ ਅੰਦਾਜ਼ਾ ਹੀ ਹੈ, ਜੇ ਕਿਸੇ ਛੋਟੇ ਘਰ ਦੀ ਕਿਸੇ ਮਾੜੀ ਮੋਟੀ ਕੌਮ ਦੀ ਬੱਚੀ, ਕੋਈ ਕੁੜੀ ਦਾ ਕਿਸੇ ਮੁੰਡੇ ਦਾ ਇਸ਼ਕ ਹੁੰਦਾ, ਤੇ ਏਡਾ ਇਹਦਾ ਰੌਲਾ ਸ਼ੋਰ ਨਾ ਪੈਂਦਾ। ਤੇ ਇਹ ਜਿਹੜਾ ਬਜ਼ਾਤੇ ਖੁਦ ਜਿਹੜਾ ਉਹ ਇਹਦਾ ਐਡਾ ਪਾਪੂਲਰ ਹੋ ਜਾਣਾ, ਫਿਰ ਇਹਦੇ ਤੇ ਮੁਖਤਲਿਫ ਸ਼ੁਆਰਾ ਜਿਹੜੇ ਨੇ ਉਹਨਾਂ ਨੇ ਆਪਣੀ ਤਬਾਹ ਅਜ਼ਮਾਈ ਕੀਤੀ। ਫਿਰ ਇਸ ਤੋਂ ਇਹ ਵੇ ਕਿ ਇਹਦਾ ਮਜ਼ਾਰ ਵੀ ਹੈ, ਫਿਰ ਅੱਜ ਤੱਕ ਕਿੱਸਾ ਚੱਲਦਾ, ਤਮਸੀਲਾਂ ਦੇ ਵਿੱਚ ਵਰਤਿਆ ਗਿਆ। ਇਹਦੀ ਪਪੂਲੈਰਿਟੀ ਇਹਦੀ ਸਾਰੀ ਉਹ ਦੱਸਦੀ ਹੈ ਕਿ ਕੁਝ ਨਾ ਕੁਝ ਵਿੱਚ ਜ਼ਰੂਰ ਪਿੱਛੇ ਹੈ। ਉੱਕਾ ਜਿਹੜਾ ਨਾ ਸਾਰੇ ਕੋਈ ਅਫਸਾਨਵੀ ਜਾਂ ਖਿਆਲੀ ਜਿਹੜੀ ਕਰੈਕਟਰ ਨੇ ਨਾ ਜੀ, ਐਵੇਂ ਤਸਵਰਾਤੀ ਕਰੈਕਟਰ ਉਹ ਨਹੀਂ ਹੈਗੇ, ਕੁਛ ਵਿੱਚ ਹਕੀਕਤ ਵੀ ਹੈ ਜੀ। ਤੇ ਬਾਕੀ ਇਹ ਵੇ ਜੀ ਕਿ ਇਹਦੇ ਕੋਈ ਪੱਕੇ ਪੀਡੇ ਜਿਹੜੇ ਨੇ ਨਾ, ਪੱਕੇ ਪੈਰੀ, ਉਹ ਅਸੀਂ ਕੁਝ ਕਹਿ ਵੀ ਨਹੀਂ ਸਕਦੇ, ਕਿਉਂਕਿ
ਕੋਈ ਕਾਇਦਾ ਤੌਰ ਤੇ ਉੱਤੇ ਹੁੰਦਾ ਨਾ ਜੀ, ਇਹਦਾ ਜਮਨ ਵਰਾ ਕਿਹੜਾ ਸੀ, ਇਹਦਾ ਮਰਨ ਵਰਾ ਕਿਹੜਾ ਸੀ, ਉਹ ਪੂਰਾ ਕਿੱਥੋਂ ਦੀ ਸੀ, ਉਹ ਸਾਰੇ ਉਹ ਤਹਿਕੀਕਾਂ ਨਹੀਂ ਹੋ ਸਕੀਆਂ ਤੇ ਤਾਰੀਖ ਜਿਹੜੀ ਉਹ ਵੀ ਚੁੱਪ ਹੀ ਹੈ, ਕੋਈ ਇਹਦਾ ਖਾਸ ਨਹੀਂ। ਲੇਕਿਨ ਇਹਦੇ ਚ ਕੋਈ ਸ਼ੱਕ ਸ਼ੁਬਾ ਹੀ ਨਹੀਂ ਕਿ ਪੀਰ ਵਾਰਿਸ ਸ਼ਾਹ ਹੋਰਾਂ ਨੇ ਇਸ ਦਾਸਤਾਨ ਨੂੰ ਹੱਥ ਪਾ ਕੇ ਪੰਜਾਬ ਦੀ, ਸਾਡੇ ਦੇਸ਼ ਪੰਜਾਬ ਦੀ, ਸਾਡੀ ਮਾਂ ਬੋਲੀ ਦੀ ਨਾ ਸਿਰਫ ਸਭ ਤੋਂ ਜ਼ਿਆਦਾ ਮਕਬੂਲ ਆਮ ਇਹ ਦਾਸਤਾਨ ਰੁਮਾਨਵੀ ਬਣਾ ਕੇ ਰੱਖ ਦਿੱਤੀ, ਬਲਕਿ ਜਿਵੇਂ ਤੁਸੀਂ ਹੁਣੇ ਜਿਵੇਂ ਫਰਮਾਇਆ, ਇਹ ਸਰਦਾਰ ਜੀ ਦੇਸ਼ ਪੰਜਾਬ ਦਾ ਐਨਸਾਈਕਲੋਪੀਡੀਆ ਹੈ। ਯਾਨੀ ਕੋਈ ਐਸਾ ਪੱਖ ਜਿਹੜਾ ਨਾ ਸਾਡੇ ਸਮਾਜ ਦਾ, ਸਾਡੇ ਪੰਜਾਬ ਦੇ ਵਸੇਬ ਦਾ, ਕੋਈ ਐਸਾ ਪੱਖ, ਕੋਈ ਐਸਾ ਕਿਰਦਾਰ, ਕੋਈ ਐਸਾ ਪਾਤਰ, ਕੋਈ ਐਸੀ ਗੱਲ, ਉਹ ਸ਼ਹਿਰੀ ਪਿੰਡਾਂ ਦੀ, ਜ਼ਿਮੀਂਦਾਰਾਂ ਦੀ ਕੋਈ ਚੀਜ਼, ਮੇਰਾ ਖਿਆਲ ਹੈ, ਮੇਰੀ ਕੰਮ ਅਕਲੀ ਦੇ ਮੁਤਾਬਕ ਕੁਛ ਰਹਿ ਨਹੀਂ ਗਈ ਜਿਹੜੀ ਵਿੱਚ ਪੀਰ ਵਾਰਿਸ ਸ਼ਾਹ ਹੋਰਾਂ ਜੀ ਦਾ ਤਜ਼ਕਰਾ ਨਹੀਂ ਕੀਤਾ। ਤੁਸੀਂ ਸਹੀ ਕਿਹਾ ਜੀ, ਸਹੀ ਕਿਹਾ। ਲੋਕਾਂ ਨੇ ਹਿਸਟਰੀ ਜ਼ਰੂਰ ਲਿਖੀ ਹੈ, ਪਰ ਇਲਾਕੇ ਦੀ ਹਿਸਟਰੀ ਤਾਂ ਵਾਰਿਸ ਸ਼ਾਹ ਲਿਖ ਗਏ ਨੇ, ਜਿਹੜੀ ਹੀਰ ਦਾ ਬਹੁਤ ਥੋੜਾ ਜਿਹਾ ਹੀ ਹੈ। ਬਾਕੀ ਤਾਂ ਜਿਹਨੇ ਹਿਸਟਰੀ ਦੱਸੀ ਹੈ ਉਸ ਵੇਲੇ ਕੀ ਹੋ ਰਿਹਾ ਸੀ, ਕਿਹੜੀ ਖਾਣੇ ਚੀਜ਼ ਸੀ, ਕੀ ਹੋ ਰਿਹਾ ਸੀ, ਕਿੰਨਾ ਕੁਝ ਦੱਸਿਆ ਉਹਨੇ। ਹਾਂਜੀ। ਸਵਾਲ ਹੈ ਜੀ, ਤੁਸੀਂ ਕਹਿੰਦੇ ਪਹਿਲਾਂ ਇਹੋ ਫਾਰਸੀ ਲਿਖੀ ਗਈ, ਫਿਰ ਆਪਣੇ ਦਮੋਦਰ ਸਾਹਿਬ ਨੇ ਲਿਖੀ, ਝਾਂਗੀ ਜ਼ੁਬਾਨ ਤੇ ਲਿਖੀ, ਆਹਿਸਤਾ ਆਹਿਸਤਾ ਇਹ ਮਾਝੀ ਬਣ ਗਈ, ਵਾਰਿਸ ਸ਼ਾਹ ਨੇ ਮਾਝੀ ਬਣਾਤੀ ਜ਼ੁਬਾਨ ਜੀ, ਜਿਹੜੀ ਕਿ ਸਾਰਿਆਂ ਨੂੰ ਸਮਝ ਆਉਂਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਹਾਂਜੀ। ਤਾਂ ਬਾਕੀ ਮੇਰਾ ਇੱਕ ਹੋਰ ਸਵਾਲ ਹੈ ਵੀ ਉਸ ਵਕਤ ਜਿਹੜੀਆਂ ਆਪਣੀਆਂ ਧੀਆਂ ਹੁੰਦੀਆਂ ਸੀ, ਅਸੀਂ ਉਹਨਾਂ ਨੂੰ ਪਰਦੇ ਅੰਦਰ ਰੱਖਦੇ ਸਾਂ। ਇਹ ਹੋ ਕਿੱਦਾਂ ਗਿਆ? ਮੈਂ ਹੈਰਾਨ ਹਾਂ। ਹਾਂਜੀ, ਇਹ ਹੋ ਕਿੱਦਾਂ ਗਿਆ? ਮੈਨੂੰ ਹੈਰਾਨਗੀ ਇਹ ਆ ਵੀ ਇੰਗਲੈਂਡ ਵਿੱਚ ਹਾਲੇ UK 'ਚ ਆਜ਼ਾਦੀ ਹੈ, ਆਪਣੀਆਂ ਬੇਟੀਆਂ ਨੂੰ ਆਪਣੀ ਮਰਜ਼ੀ ਨਾਲ ਆਪਣਾ ਵਰ ਚੁਣ ਸਕਦੀਆਂ ਨੇ ਜਿਹਨਾਂ ਸ਼ਾਦੀ ਕਰਨੀ ਹੈ। ਉਹ ਦੇਖੋ ਜੀ, ਇੰਨੀ ਦੇਰ ਪਹਿਲਾਂ ਇੰਨੀ ਆਜ਼ਾਦੀ ਕਿਸੇ ਬੇਟੀ ਨੂੰ ਨਹੀਂ ਸੀ ਵੀ ਹੀਰ ਨੂੰ ਕਿਸੇ ਮਿਲ ਕੇ ਤੁਸੀਂ ਕਹਿੰਦੇ ਵੱਡੇ ਘਰ ਦੀ ਸੀ, ਹੋ ਸਕਦਾ ਇਹ ਗੱਲ ਹੋਵੇ ਜੀ। ਵੱਡੇ ਘਰ ਦੀ ਸੀ ਸਰ, ਮੂੰਹ ਚੜੀ ਸੀ। ਤੁਸੀਂ ਵਾਰਿਸ ਸ਼ਾਹ ਦੀ, ਹੁਣ ਸਿਰਫ ਮੈਂ ਹੀਰ ਦੀ ਗੱਲ ਕਰਾਂਗਾ। ਪੀਰ ਵਾਰਿਸ ਸ਼ਾਹ ਸੈਯਦ ਦੀ ਜਿਹੜੀ ਹੀਰ ਹੈ ਨਾ ਜੀ, ਉਹ ਬੜੀ ਮੁਟਿਆਰ ਹੈ। ਉਹਦਾ ਸਰਾਪਾ ਜਿਹੜਾ ਨਾ ਜੀ, ਜਦੋਂ ਉਹਦੀ ਸਰਾਪਾ ਨਗਾਰੀ ਕਰਦੇ ਨੇ ਪੀਰ ਵਾਰਿਸ ਸ਼ਾਹ, ਜਦੋਂ ਹੀਰ ਦਾ ਜ਼ਾਹਰ ਦੱਸਦੇ ਨੇ, ਜਿੱਥੇ ਉਹਨਾਂ ਦੇ ਸ਼ਾਰ ਨੇ ਵੀ ਕਈ ਹੀਰ ਦੀ ਕਰੇ ਤਾਰੀਫ, ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ, ਖੂਨੀ ਚਿਉਂਡੀਆਂ ਰਾਤ ਜਿਉ ਚੰਨ ਦੁਆਲੇ, ਸੁਰਖ ਰੰਗ ਜਿਉ ਰੰਗ ਸ਼ਹਾਬ ਦਾ ਜੀ। ਉਹ ਜਿੱਥੇ ਸਰਾਪਾ ਹੀ ਸਿਰਫ ਬਿਆਨ ਕੀਤਾ ਨਾ ਜੀ, ਤੇ ਉਹ ਤੇ ਇਸ ਤਰ੍ਹਾਂ ਹੀ ਲੱਗਦਾ ਕੋਈ ਪੰਜਾਬ ਵਿੱਚ ਉਸ ਵੇਲੇ ਹੀਰ ਦੇ ਜੋੜ ਦੀ ਕੋਈ ਮੁਟਿਆਰ ਹੈ ਹੀ ਨਹੀਂ ਸੀ। ਬਿਲਕੁਲ ਉੱਥੋਂ ਤੇ ਹੀ ਪਤਾ ਲੱਗਦਾ। ਠੀਕ ਹੈ ਜੀ। ਫਿਰ ਹੁਣ ਮਾਨ ਜਵਾਨੀ ਦਾ ਵੀ ਹੁੰਦਾ ਹੈ, ਫਿਰ ਸਰਦਾਰ ਜੀ ਮਾਨ ਆਪਣੇ ਸੁਹਾਪਣ ਦਾ ਵੀ ਹੁੰਦਾ ਹੈ, ਖੂਬਸੂਰਤ ਵੀ ਸੀ, ਫਿਰ ਚੌਧਰੀਆਂ ਦੀ ਧੀ ਸੀ, ਫਿਰ ਲਾਡਲੀ ਲਡਿੱਕੀ ਵੀ ਸੀ, ਮੂੰਹ ਜ਼ੋਰ ਵੀ ਸੀ। ਤੁਸੀਂ ਦੇਖੋ ਉਹਦੀ ਹੀਰ ਬੜੀ ਮਜਬੂਰ ਦੱਸੀ ਹੈ, ਜਿਹੜੇ ਸਾਡੇ ਨੇ ਨਾ ਜੀ ਆਪਣਾ ਹਾਫਿਜ਼ ਸ਼ਾਹਜਹਾਨ ਦੀ ਜਿਹੜੀ ਹੀਰ ਹੈ ਨਾ ਜੀ, ਉਹ ਮਜਬੂਰ ਤੇ ਬੇਬਸ ਹੈ। ਲੇਕਿਨ ਪੀਰ ਵਾਰਿਸ ਸ਼ਾਹ ਦੀ ਜਿਹੜੀ ਹੀਰ ਹੈ, ਉਹਦਾ ਕਰੈਕਟਰ ਜਿਹੜਾ ਬੜਾ ਮੂੰਹ ਜ਼ੋਰ ਹੈ, ਉਹ ਪੂਰੀ ਜੱਟੀ ਹੈ, ਮੁਟਿਆਰ ਹੈ ਜੀ। ਉਹਦੇ ਕਰੈਕਟਰ ਚੋਂ ਪਤਾ ਲੱਗਦਾ ਵੀ ਇਹਦਾ ਪਿਓ ਨਵਾਬ ਚੂਚਕ ਸੀ, ਮਾਂ ਚੂਚਕ ਹਾਂ ਦੀ ਧੀ ਹੈ ਜੀ। ਤੇ ਉਹ ਗੁਜ਼ਾਰਿਸ਼ ਹੈ ਕਿ ਇਸ ਦੇ ਬਾਵਜੂਦ ਇਹਦਾ ਇਹ ਮਤਲਬ ਨਹੀਂ ਕਿ ਵੱਡੇ ਪਿਓ ਦੀ ਧੀ ਜਾਂ ਮੂੰਹ ਜ਼ੋਰ ਜਾਂ ਖੂਬਸੂਰਤ ਤਰੀਨ ਕੁੜੀ ਹੋਵੇ ਤੇ ਉਹ ਫਿਰ ਆਪਣੀ ਮਰਜ਼ੀ ਨਾਲ ਵਰ ਲੱਭਦੀ ਫਿਰੇ, ਇਹਦਾ ਇਹ ਮਤਲਬ ਨਹੀਂ। ਲੇਕਿਨ ਇਹਦੇ ਚ ਮੈਂ ਛੋਟੀ ਜਿਹੀ ਅਰਜ਼ ਕਰਾਂਗਾ ਕਿ ਵੇਖੋ ਨਾ, ਹੀਰ ਜੋ ਕਰਦੀ ਹੈ, ਉਹਦਾ ਜੋ ਚੱਜ ਚੱਲਦਾ ਹੈ, ਜੋ ਉਹਦਾ ਚੱਲਣ ਹੈ, ਉਹਦੇ ਉੱਤੇ ਵੇਖੋ ਤੁਸੀਂ ਕਿ ਉਸ ਵੇਲੇ ਨਾ ਉਹਦਾ ਬਾਪ ਰਾਜ਼ੀ ਸੀ, ਨਾ ਉਹਦੀ ਮਾਂ ਰਾਜ਼ੀ ਸੀ, ਨਾ ਉਹਦਾ ਵੀਰ ਸੁਲਤਾਨ ਰਾਜ਼ੀ ਸੀ, ਨਾ ਉਹਦਾ ਚਾਚਾ ਕੈਦੋਂ ਰਾਜ਼ੀ ਸੀ, ਨਾ ਉਹਦਾ ਉਸਤਾਦ ਕਾਜ਼ੀ ਜਿਹੜੇ ਮੌਲਵੀ ਸਾਹਿਬ ਨੇ ਜਿਨ੍ਹਾਂ ਕੋ ਪੜ੍ਹੀ ਸੀ, ਉਹ ਵੀ ਨਹੀਂ ਹਨ ਰਾਜ਼ੀ। ਉਹ ਵੀ ਆ ਕੇ ਸਮਝਾਉਂਦੇ ਨੇ ਪਏ ਜੀ। ਤੇ ਉਹ ਗੁਜ਼ਾਰਿਸ਼ ਇਹ ਵੇ ਕਿ ਜਦੋਂ ਕਹਾਣੀ ਹੈ, ਇੱਕ ਡਰਾਮਾ ਨਗਾਰੀ ਕਰੀ ਦੀ ਹੈ, ਜਦੋਂ ਕੋਈ ਬੰਦਾ ਡਰਾਮਾ ਲਿਖਦਾ ਹੈ, ਉਹਦੀ ਡਰਾਮੇ ਦੀ ਕਾਮਯਾਬੀ ਦਾ ਤੇ ਸਰਦਾਰ ਜੀ ਫਿਰ ਰਾਜ਼ ਇਹ ਹੈ ਨਾ ਕਿ ਉਹਦਾ ਹਰ ਕਰੈਕਟਰ, ਉਹਦਾ ਹਰ ਪਾਤਰ ਜਿਹੜਾ ਬੜਾ ਮਜ਼ਬੂਤ ਹੋਵੇ। ਬਿਲਕੁਲ ਜੀ, ਬਿਲਕੁਲ। ਉਹਦੇ ਵਿੱਚ ਉਸ ਗੱਲ ਵਿੱਚ ਆਪਣੀ ਡਰਾਮਾ ਰਾਈਟਿੰਗ ਦੇ ਵਿੱਚ ਪੀਰ ਵਾਰਿਸ ਸ਼ਾਹ ਸੈਯਦ ਜਿਹੜੇ ਨੇ ਉਹ ਸੁਪਰ ਹਿੱਟ ਰਹੇ ਨੇ, ਉਹਨਾਂ ਦਾ ਕੋਈ ਜੋੜ ਹੀ ਨਹੀਂ ਹੋਇਆ। ਬਾਕੀ ਗੁਜ਼ਾਰਿਸ਼ ਇਹ ਵੇ, ਬਾਕੀ ਉਹਦੀ ਜਿਹੜੀ
ਆਪਣਾ ਹੀਰ ਦੀ ਤਰਬੀਅਤ ਜਿਹੜੀ ਸੀ, ਉਹਦੇ ਮਾਂ-ਬਾਪ ਨੇ ਜਿਹੜੀ ਉਹਦੀ ਕਾਉਂਸਲਿੰਗ ਕਰਨੀ ਸੀ, ਜਿਹੜੀ ਉਹਦੀ ਪ੍ਰੋਟੈਕਸ਼ਨ ਕਰਨੀ ਸੀ, ਜਾਂ ਜਿਹੜੀ ਉਹਦੀ ਟ੍ਰੇਨਿੰਗ ਕਰਨੀ ਸੀ, ਜਾਂ ਬਚਪਨ ਤੋਂ ਉਹਦੇ ਵਿੱਚ ਉਹ ਨਾਕਾਮ ਰਹੇ ਨੇ। ਉਹਦਾ ਥਾਂ ਤੇ ਪੀਰ ਵਾਰਿਸ ਸ਼ਾਹ ਸੈਯਦ ਨੇ ਉਹਦੇ ਵੱਲ ਗੌਰ ਕਰਵਾਇਆ, ਕਦੀ ਕੈਦੋ ਦੇ ਮੂੰਹੋਂ ਕਰਵਾਇਆ, ਕਦੀ ਕਿਸੇ ਦੇ ਮੂੰਹੋਂ। ਮਤਲਬ ਉਹ ਮਾਂ ਵੀ ਜਿਹੜੀ ਹੈ ਨਾ ਸਾਰੋਂ ਵੀ ਉਹਨੂੰ ਸਮਝਾਉਂਦੀ ਰਹੀ ਹੈ ਕਿ ਧੀਏ ਇਸ ਤਰ੍ਹਾਂ ਨਾ ਕਰ। ਇਸ ਦੇ ਬਾਵਜੂਦ ਅਸਲ ਵਿੱਚ ਸਰਦਾਰ ਜੀ ਗੁਜ਼ਾਰਿਸ਼ ਹੈ, ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਉਹ ਮੇਰੇ ਸਾਹਿਬ ਜੀ ਜਿਨ੍ਹਾਂ ਵੱਲੋਂ ਨਾ ਅਸੀਂ ਜਾਣ ਕੇ ਅੱਖੀਆਂ ਨੋਟ ਛੱਡਨੇ ਆਪੇ। ਵੇਖੋ ਨਾ, ਬਿੱਲੀ ਆ ਜਾਏ ਤਾਂ ਕਬੂਤਰ ਅਗਰ ਅੱਖਾਂ ਨੋਟ ਲੈ ਦੇ ਇਹਦੇ ਨਾਲ ਬਿੱਲੀ ਤੇ ਨਹੀਂ ਟੁੱਟ ਜਾਂਦੀ। ਸਹੀ ਜੀ। ਅਸੀਂ ਤੁਹਾਡੇ ਤੁਹਾਨੂੰ ਮੈਂ ਇੱਥੇ ਥੋੜਾ ਸਟਾਪ ਕਰਦਾ, ਮੈਂ ਕਮੈਂਟਸ ਆਏ ਨੇ ਆਪਣੇ ਤੇ ਮੈਂ ਪੜ੍ਹ ਕੇ ਸੁਣਾਉਣਾ ਜੋ ਕਿ ਤੁਸੀਂ ਕਿਹਾ ਜੀ। ਪਲੀਜ਼। ਵਾਹ ਕਮਾਲ ਕਿਹਾ ਜੀ। ਮਾਜਿਦ ਹੁਸੈਨ ਕਹਿੰਦੇ ਜੀ ਵੈਰੀ ਨਾਈਸ। ਇੱਥੇ ਆਪਣੇ ਸ਼ਹਿਰ ਦੇ ਕੋਲ ਰਹਿੰਦੇ ਨੇ, ਹੈਗੇ ਲਹਿੰਦੇ ਪੰਜਾਬ ਦੇ ਨੇ, ਤਾਂ ਇਹਨਾਂ ਦਾ ਪੈਦਾਇਸ਼ ਵੀ ਇੱਥੇ ਹੀ ਹੈ। ਮਾਜਿਦ ਹੁਸੈਨ ਫੇਰ ਕਹਿੰਦੇ ਪੰਜਾਬ ਇਜ਼ ਬੈਕਬੋਨ ਆਫ ਆਲ ਇੰਡੀਅਨ ਕੰਟੀਨੈਂਟਲ ਆਫ ਏਸ਼ੀਆ। ਦੇਖੋ ਜੀ, ਬਹਿ ਜਾ। ਇੱਧਰ ਆਪਣੇ ਅੰਜਨਾ ਜੀ ਕਹਿੰਦੇ ਨੇ ਨਮਸਕਾਰ ਜੀ। ਮਾਜਿਦ ਹੁਸੈਨ ਫੇਰ ਕਹਿੰਦੇ ਨੇ ਹਾਂ ਇਹ ਸਾਡਾ ਜੀ ਵਿਰਸਾ ਹੈ। ਹਾਂਜੀ, ਸਾਡਾ ਵਿਰਸਾ ਜੀ। ਮਾਜਿਦ ਹੁਸੈਨ ਫੇਰ ਕਹਿੰਦੇ ਜੀ ਵਾਹ ਵਾਹ ਬਤਾਏ, ਹਿਸਟਰੀ ਇਜ਼ ਵੈਰੀ ਇੰਪੋਰਟੈਂਟ ਦੱਸਦੇ ਨੇ। ਹਾਂਜੀ, ਜਤਿੰਦਰ ਸੋਨੀ ਕਹਿੰਦੇ ਮੈਨੂੰ ਪ੍ਰਾਊਡ ਆ, ਮਾਣ ਹੈ ਜੀ ਜੋ ਕੁਛ ਪੰਜਾਬ ਦੀ ਮਿੱਟੀ 'ਚ ਜਨਮ ਲਿਆ ਜਿਨ੍ਹਾਂ ਨੇ, ਜਿੱਥੋਂ ਹਾਂਜੀ ਆਪਣਾ ਇਤਿਹਾਸ ਆਪਣੀ ਤਾਰੀਖ ਦੱਸਦੇ ਨੇ, ਤਾਰੀਖ ਨੂੰ ਹਾਂਜੀ ਮੁਹੱਬਤ ਕਰਦੇ ਨੇ। ਹਾਂਜੀ, ਫਿਰ ਆਪਣੇ ਅੰਜਨਾ ਜੀ ਕਹਿੰਦੇ ਨੇ ਬਹੁਤ ਵਧੀਆ ਜਾਣਕਾਰੀ ਹੈ। ਜਤਿੰਦਰ ਸੋਨੀ ਹੁਣੀ ਫਿਰ ਦੁਬਾਰਾ ਕਹਿੰਦੇ ਨੇ ਜੀ, ਤੁਹਾਡੇ ਕੋਲ ਪੜ੍ਹਦਾ ਹਾਂਜੀ, ਸਾਡੇ ਬਜ਼ੁਰਗ ਕੇਵਲ ਸਿੰਘ ਜੀ ਨਾਸਰ ਢਿੱਲੋਂ ਜਿਹੜੇ ਆਪਣੇ ਚਲਾਉਂਦੇ ਨੇ, ਆਪਣੇ ਪੰਜਾਬੀ ਦਾ ਵੀ ਗੱਲ ਕਰਦੇ ਨੇ, ਬਹੁਤ ਸਿਫਤ ਕਰ ਰਹੇ ਨੇ ਉਹਨਾਂ ਦੀ ਆਪਣੀ। ਹਾਂਜੀ, ਮੈਂ ਸਿਫਤ ਦੇ ਕਾਬਲ ਨੇ ਜੀ। ਨਾਸਰ ਜੀ ਤਾਂ ਆਪਣੇ ਅਕਰਮ ਸਾਹਿਬ ਤਾਂ ਬਹਿ ਜਾ ਨੇ। ਹਾਂਜੀ, ਬਾਕੀ ਫਿਰ ਅੰਜਨਾ ਜੀ ਹਾਂਜੀ, ਅੰਜਨਾ ਜੀ ਕਹਿੰਦੇ ਸਹੀ ਕਿਹਾ। ਉਸ ਸਮੇਂ ਦੇ ਹਾਲਾਤ ਦੇ ਏਦਾਂ ਸਨ ਕਿ ਔਰਤਾਂ ਚਾਰ ਦੀਵਾਰੀ ਤੋਂ ਬਾਹਰ ਨਹੀਂ ਸੀ ਜਾ ਸਕਦੀ ਔਰਤ। ਹਾਂਜੀ, ਸਹੀ ਪ੍ਰਸ਼ਨ ਉਠਾਇਆ। ਹਾਂਜੀ, ਤਾਂ ਤਾਰਿਆਂ ਫਿਰ ਅੰਜਨਾ ਜੀ ਮੈਨ ਜੀ ਇਹੋ ਕਹਿੰਦੇ ਨੇ। ਹੁਣ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਹੈ, ਸਵਾਲ ਨੇ ਸਾਰੇ ਅੱਬਿਆਂ ਨੂੰ ਫਾਦਰ ਨੂੰ ਹੈ ਜੀ। ਹੁਣ ਮੈਂ ਹੀਰ ਦਾ ਕਿੱਸਾ ਪੜ੍ਹ ਤਾਂ ਮੈਂ ਬਹੁਤ ਖੁਸ਼ੀਆਂ ਮਨਾਵਾਂ ਤਾਂ ਬੱਲੇ ਬੱਲੇ ਹੋਵੇ, ਪਰ ਕੀ ਮੈਂ ਆਪਣੀ ਧੀ ਨੂੰ ਹੀਰ ਬਣਾ ਸਕਦਾ? ਸਰ, ਇਹ ਮੈਂ ਤੁਹਾਨੂੰ ਇਹਦਾ ਜਵਾਬ ਕੁਛ ਥੋੜਾ ਜਿਹਾ ਤੇ ਪਹਿਲੇ ਦੇ ਦਿੱਤਾ। ਦੇਖੋ ਨਾ, ਉਹ ਐਵੇਂ ਕਿ ਹੀਰ ਜਿਹੜੀ ਹੈ ਨਾ ਜੀ, ਉਹਨੂੰ ਅਸਾਂ ਆਪਣੀ ਧੀ ਨੂੰ ਹੀਰ ਕੀ ਬਣਾਣਾ? ਹੀਰ ਦਾ ਜਿਹੜਾ ਆਪਣਾ ਪਿਓ ਸੀ ਉਹ ਵੀ ਉਹਦੀ ਗੱਲ ਤੋਂ ਰਾਜ਼ੀ ਨਹੀਂ ਸੀ। ਲੇਕਿਨ ਸਰ ਮੈਂ ਹੀਰ ਵੱਲ ਇਸ ਵਾਸਤੇ ਆ ਬਈ ਸਾਡੀ ਜਦੋਂ ਕੋਈ ਬੱਚੀ, ਸਾਡਾ ਕੋਈ ਬੱਚਾ ਡੀ-ਟਰੈਕ ਹੁੰਦਾ ਹੈ। ਹਾਂਜੀ ਸਰਦਾਰ ਜੀ, ਉਹ ਅੱਜ ਵੇਖੋ ਨਾ ਜਿਹੜਾ ਦੌਰ ਜਾ ਰਿਹਾ ਸੋਸ਼ਲ ਮੀਡੀਆ ਦਾ ਦੌਰ ਹੈ। ਸਾਡੇ ਇੱਥੇ ਤੇ ਜੀ ਅਸੀਂ ਆਪਣੇ ਅੱਲਾਹ ਪਾਕ ਦਾ, ਨਬੀ ਪਾਕ ਦਾ ਰੌਦਾ ਕੱਢ ਕੇ ਬੈਠੇ ਹੋਈਏ ਨਾ ਜੀ, ਤੇ ਫੇਸਬੁੱਕ ਚਲਾਉਂਦੇ ਹੋਈਏ ਤੇ ਹਰ ਚੌਥੀ ਪੰਜਵੀਂ ਜਿਹੜੀ ਪੋਸਟ ਹੈ ਨਾ ਜੀ, ਉਹ ਐਸੀ ਗਲਤ ਅੱਗੇ ਸਾਹਮਣੇ ਆ ਜਾਂਦੀ ਹੈ ਕਿ ਹੱਦ ਹੀ ਕੋਈ ਨਹੀਂ। ਲੇਕਿਨ ਇਸ ਦੇ ਬਾਵਜੂਦ ਅਸੀਂ ਆਪਣੇ ਨਿੱਕੇ ਨਿੱਕੇ ਬਾਲਾਂ ਨੂੰ, ਜਾਣਿਆਂ ਨੂੰ ਅਸਾਂ ਮੋਬਾਈਲ ਫੜਾਏ ਨੇ ਜੀ। ਹੁਣ ਗੁਜ਼ਾਰਿਸ਼ ਇਹ ਵੇ ਕਿ ਹੀਰ ਜਿਹੜੀ ਹੈ ਨਾ ਜੀ, ਅਗਰ ਉਹ ਡੀ-ਟਰੈਕ ਹੋਈ ਸੀ, ਜਾਂ ਅਗਰ ਉਹਨੇ ਜਿਹੜੇ ਸਾਡੇ ਉਸ ਵਕਤ ਦੀਆਂ ਰਵਾਇਤ ਸਨ, ਉਸ ਵਕਤ ਦੇ ਜਿਹੜੇ ਕਸਟਮਸ ਸਾਡੇ, ਜਿਹੜੇ ਉਸ ਵੇਲੇ ਦੀਆਂ ਟ੍ਰੈਡੀਸ਼ਨ ਸਨ, ਉਹਨਾਂ ਤੋਂ ਅਗਰ ਉਹਨੇ ਸਰਕਸ਼ੀ ਕੀਤੀ ਸੀ ਤੇ ਸਰਦਾਰ ਜੀ ਉਹਦੇ ਵਿੱਚ ਉਹਦੇ ਮਾਂ-ਬਾਪ ਦਾ ਵੀ ਹੱਥ ਸੀ। ਪੀਰ ਵਾਰਿਸ ਸ਼ਾਹ ਉਹਨਾਂ ਨੇ ਸਭ ਕੁਝ ਲਿਖਿਆ। ਦੇਖੋ ਨਾ, ਜਵਾਨ ਧੀ ਹੈ ਤੇ ਘਰ ਜਵਾਨ ਕਾਮਾ ਰੱਖ ਲਿਆ। ਫਿਰ ਕਿਹੜੀ ਧੀ ਜਿਹੜੀ ਐਡੇ ਚੌਧਰੀ ਦੀ ਧੀ ਹੋਵੇ ਤੇ ਮਗਰ ਜੂ ਜਾਂਦੀ ਹੈ ਲੈ ਕੇ ਚੂਰੀ ਦੇਣੀਆਂ, ਮਗਰ ਜਾਂਦੀ ਹੈ, ਉਹਨੂੰ ਨਹੀਂ ਉਹਦੀ ਕੋਈ ਪਤਾ ਨਹੀਂ ਕੀਤਾ, ਕੋਈ ਉਹਦਾ ਪੁੱਛਿਆ ਨਹੀਂ। ਜਦੋਂ ਵੇਖੋ ਨਾ ਜੀ, ਹੁਣ ਤੇ ਉਹਦੇ ਨਾਲੋਂ 1000 ਦਰਜੇ ਜ਼ਿਆਦਾ ਮੌਕੇ ਤੇ ਜ਼ਰਾਏ ਹੁਣ ਮੁਯੱਸਰ ਨੇ। ਫਿਰ ਮੈਂ ਅਰਜ਼ ਕਰਨ ਲੱਗਾ ਸਾਂ ਕਿ ਤੁਹਾਡੇ ਵਰਗੇ ਦਾਨਸ਼ਵਰ ਆਖਦੇ ਨੇ ਵੀ ਇਨਸਾਨ ਅਨਸ ਤੋਂ ਬਣਿਆ। ਤੇ ਉਨਸ ਕਿਹੜਾ ਨਾ ਜੀ, ਉਨਸ ਤੋਂ ਬਣਿਆ, ਤੇ ਉਨਸ ਦਾ ਮਤਲਬ ਹੁੰਦਾ ਮੁਹੱਬਤ। ਸਾਡੀ ਨੇਚਰ ਵਿੱਚ ਨਾ ਜੀ, ਇਨਸਾਨ ਦੀ ਨੇਚਰ ਦੇ ਵਿੱਚ ਸਿਨਫੇ ਮੁਖਾਲਫ ਦੇ ਵੱਲ ਅਟਰੈਕਟ ਹੋਣਾ ਜਿਹੜਾ ਨਾ ਜੀ, ਉਹਦੇ ਮੁਹੱਬਤ ਵਿੱਚ, ਉਹਦੇ ਪ੍ਰੇਮ ਵਿੱਚ, ਉਹਦੀ ਲਵ ਵਿੱਚ ਗ੍ਰਿਫਤਾਰ ਹੋਣਾ ਸਾਡੀ ਜਬਿਲਤ ਵਿੱਚ। ਸਹੀ ਜੀ।
ਸਮਝੇ। ਉਹ ਆਕਾ ਹੁਣ ਇਹਦੇ ਤੋਂ ਇਹ ਨਹੀਂ ਅਸੀਂ ਕਹਿ ਸਕਦੇ ਕਿ ਇੱਕ ਬੱਚਾ ਜਿਹੜਾ ਇਸ ਪਿਆਰ ਦੇ ਜਜ਼ਬੇ ਦਾ ਸਿਰਫ ਵਰਤੋਂ ਸਹੀ ਹੋਣਾ ਚਾਹੀਦਾ, ਉਹ ਮਾਪੇ ਸਿਖਾਉਂਦੇ ਨੇ, ਉਹ ਉਸਤਾਦ ਸਿਖਾਉਂਦੇ ਨੇ, ਉਹ ਵੱਡੇ ਭੈਣਾਂ ਭਰਾ ਨਜ਼ਰ ਰੱਖਦੇ ਨੇ, ਤੇ ਫਿਰ ਬੱਚਾ ਟੁਰਦਾ ਜਾਂਦਾ। ਬੱਚੇ ਨੂੰ ਸਿਖਾਉਣਾ ਪਿਆਰ ਹੀ ਚਾਹੀਦਾ। ਮੁਆਸ਼ਰੇ ਦੇ ਵਿੱਚ ਅਮਨੋ ਅਮਾਨ ਤੇ ਤਾਂ ਹੀ ਕਾਇਮ ਹੋਏਗਾ ਸਰਦਾਰ ਜੀ, ਜੇ ਅਸੀਂ ਇੱਕ ਦੂਜੇ ਨਾਲ ਪਿਆਰ ਦਾ ਵਟਾਂਦਰਾ ਕਰਾਂਗੇ। ਬਿਲਕੁਲ ਜੀ। ਲੇਕਿਨ ਉਸ ਪਿਆਰ ਨੂੰ ਵਰਤਣਾ ਕਿਵੇਂ ਨੇ? ਦੇਖੋ ਨਾ, ਮੈਂ ਥੋੜਾ ਜਿਹਾ ਮਾੜਾ ਜਿਹਾ ਮੈਂ ਪੜ੍ਹਿਆ ਗੁਰੂ ਨਾਨਕ ਦੇਵ ਜੀ ਨੂੰ, ਤੇ ਸਾਡੇ ਗੁਰੂ ਨਾਨਕ ਦੇਵ ਜੀ ਵੀ ਖਵਾਤੀਨ ਨੂੰ ਇੱਜ਼ਤ ਦਿੱਤੀ ਹੈ, ਔਰਤਾਂ ਨੂੰ ਉਹਨਾਂ ਕਿਹਾ ਵੀ ਇਹਨਾਂ ਦੀ ਆਦਰ ਕਰੋ, ਇਹਨਾਂ ਦਾ ਮਾਣ ਰੱਖੋ। ਇਸੇ ਤਰ੍ਹਾਂ ਪੀਰ ਵਾਰਿਸ ਸ਼ਾਹ ਜਿਹੜਾ ਉਹਨੂੰ ਮੈਂ ਇੱਕ ਕ੍ਰੈਡਿਟ ਦੇਣਾ, ਉਹ ਇਹ ਵੇ ਸਰ ਕਿ ਮੌਲਵੀ ਹੋ ਕੇ ਵੇਖੋ ਨਾ, ਸਾਰੀ ਦੁਨੀਆ ਨੂੰ ਪਤਾ ਹੈ ਕਿ ਪੀਰ ਵਾਰਿਸ ਸ਼ਾਹ ਹੋਰਾਂ ਹੀਰ ਮਸਜਿਦ ਦੇ ਵਿੱਚ ਬਹਿ ਕੇ ਲਿਖੀ। ਮਲਕਾ ਹਾਂਸ ਦੀ ਉਸ ਮਸਜਿਦ ਵਿੱਚ ਮੈਂ ਗਿਆ, ਜਿਸ ਮਸਜਿਦ ਵਿੱਚ ਆਪ ਇਮਾਮ ਸਨ, ਔਰ ਇਮਾਮ ਮਸਜਿਦ ਹੁੰਦੇ ਆਇਆ ਉਹਦੇ ਹੁਜਰੇ ਚ ਥੱਲੇ ਅੰਡਰਗਰਾਊਂਡ ਹੁਜਰਾ, ਜਿਹਦੇ ਵਿੱਚ ਮੈਂ ਬਹਿ ਕੇ ਤੇ ਪੀਰ ਵਾਰਿਸ ਸ਼ਾਹ ਦੀ ਸ਼ੇਰ ਪੜ੍ਹ ਕੇ ਆਇਆ ਸਾਂ। ਮੈਂ ਕਿਹਾ ਲਓ ਜੀ ਪਿਆਰੇ ਵੇਖਣ ਵਾਲਿਓ, ਇਹ ਹੁਜਰਾ, ਇਹ ਉਹ ਜਗ੍ਹਾ ਜਿੱਥੇ ਬਹਿ ਕੇ ਪੀਰ ਵਾਰਿਸ ਸ਼ਾਹ ਹੋਰਾਂ ਨੇ ਹੀਰ ਲਿਖੀ ਸੀ। ਠੀਕ ਹੈ ਜੀ। ਹੁਣ ਇੱਕ ਆਲਮ ਦੀਨ, ਇੱਕ ਮੌਲਵੀ, ਇੱਕ ਮੁੱਲਾ, ਇੱਕ ਮੁਸੀਕਰ, ਲੇਕਿਨ ਉਹਨੇ ਇਹ ਨਹੀਂ, ਉਹਨੇ ਆਖਿਆ ਆਖਰ ਤੇ ਜਾ ਕੇ ਉਹਨਾਂ ਆਖਿਆ ਵੀ ਹੀਰ ਦੇ ਚੱਜ ਚਾਲੇ ਨਹੀਂ ਸਨ ਠੀਕ, ਲੇਕਿਨ ਉਹਨਾਂ ਲਿਖਦੇ ਨੇ ਆਖਰ ਦੇ ਵਿੱਚ ਉਹਨਾਂ ਦਾ ਇੱਕ ਮਿਸਰਾ ਮੈਨੂੰ ਯਾਦ ਆ ਰਿਹਾ ਕਿ ਮਾਰ ਸਟਿਆ ਹੀਰ ਨੂੰ ਮਾਪਿਆਂ ਨੇ, ਗੁਨਾਹਗਾਰ ਉਹ ਜ਼ੁਲ ਜਲਾਲ ਦੇ ਨੇ। ਯਾਨੀ ਕਤਲ ਜਿਹੜਾ ਨਾ ਜੀ ਬੱਚੀ ਦਾ, ਉਹ ਕਿੱਥੇ ਲਿਖਿਆ ਹੈ? ਆਪਣੇ ਪਹਿਲੇ ਆਪ ਧਿਆਨ ਨਾਲ ਧੀ ਪੁੱਤਰ ਦਾ ਕਰਨਾ, ਉਹਦੀ ਤਰਬੀਅਤ ਸਹੀ ਨਾ ਕਰਨੀ, ਉਹਨੂੰ ਖੁੱਲੀਆਂ ਬਾਗਾਂ ਛੱਡ ਦੇਣੀਆਂ, ਤੇ ਮਗਰੋਂ ਫਿਰ ਜਿਸ ਵੇਲੇ ਉਹ ਕੰਮ ਵੱਧ ਜਾਏ ਤੇ ਉਹਨੂੰ ਕਤਲ ਕਰ ਦੇਣਾ। ਇਸ ਗੱਲ ਤੋਂ ਉਸ ਮੌਲਵੀ ਸਾਹਿਬ ਨੇ ਆਲਮ ਦੀਨ ਹੁੰਦਿਆਂ ਆਇਆ ਵੀ ਹਾਲਾਂ ਵੇਖੋ ਨਾ ਕਿੰਨਾ ਸਖਤ ਇਸਲਾਮ ਦੇ ਵਿੱਚ, ਸਾਡੇ ਇਸਲਾਮ ਵਿੱਚ ਇਹ ਫਰਮਾਇਆ ਜਾਂਦਾ ਕਿ ਜੀ ਬਿਲਕੁਲ ਧੀਆਂ ਨੂੰ ਸਿਰ ਨੰਗੇ ਬਾਹਰ ਨਾ ਕੱਢੋ। ਦੂਜੀ ਗੱਲ ਤਾਂ ਦੂਰ ਦੀ, ਲੇਕਿਨ ਅਗਰ ਧੀਆਂ ਦੀ ਪਰਵਰਿਸ਼ ਵਿੱਚ ਕੋਈ ਕਮੀ ਮਾਪਿਆਂ ਵੱਲੋਂ ਰਹਿ ਗਈ ਹੈ, ਉਹਦੀ ਪਹਿਲੇ ਤਾੜ ਨਹੀਂ ਕੀਤੀ ਗਈ, ਤੇ ਫਿਰ ਇਹਦਾ ਇਹ ਹੱਲ ਨਹੀਂ ਕਿ ਉਹਨੂੰ ਗੋਲੀ ਮਾਰ ਦਿਆਂ, ਉਹਨੂੰ ਜ਼ਹਿਰ ਦਿੱਤਾ ਜਾਏ, ਉਹਨੂੰ ਕਤਲ ਕੀਤਾ ਜਾਏ। ਗੁਜ਼ਾਰਿਸ਼ ਹੈ ਵੇ, ਮੈਂ ਆਖਰੀ ਗੱਲ ਕਰਕੇ ਫਿਰ ਜਨਾਬ ਕੋਲ ਇਜਾਜ਼ਤ ਲਾਂਗਾ। ਆਖਰੀ ਗੱਲ ਇਹ ਕਿ ਸਾਡੇ ਪਿਆਰੇ ਕੁਰਾਨ ਪਾਕ ਵਿੱਚ ਸਰਦਾਰ ਜੀ ਲਿਖਿਆ ਹੈ, ਇਲਹਾਮੀ ਕਿਤਾਬਾਂ ਸਾਡੀਆਂ ਹੋਣ, ਤੁਹਾਡੀ ਗ੍ਰੰਥ ਸਾਹਿਬ ਹੋਵੇ, ਉਹ ਸਭ ਲਈ ਇਸਲਾਹ ਹੈ, ਸਭ ਦਾ ਭਲਾ ਹੀ ਸੋਚਿਆ। ਠੀਕ ਹੈ ਜੀ। ਸਾਡੇ ਕੁਰਾਨ ਪਾਕ ਵਿੱਚ ਅੱਲਾਹ ਪਾਕ ਨੇ ਮਾਲ ਦੌਲਤ ਨੂੰ ਖੈਰ ਵੀ ਆਖਿਆ, ਵਾ ਇਨਹੁ ਲਹੁਬਿਲ ਖੈਰ ਲਾਸ਼ਦੀਦ। ਔਰ ਇਹ ਬੰਦਾ ਜਿਹੜਾ ਹੈ ਇਹ ਮਾਲ ਦੀ ਮੁਹੱਬਤ ਵਿੱਚ ਬਹੁਤ ਗਿਰਫਤਾਰ ਹੈ, ਤੇ ਇਹ ਵੀ ਫਰਮਾਇਆ ਕਿ ਅਲ ਮਾਲ ਵਲ ਬਨੂਨਾ ਫਿਤਨਤੁਨ, ਇਹ ਮਾਲ ਤੇ ਇਹ ਔਲਾਦ ਜਿਹੜੀ ਹੈ ਫਿਤਨਾ ਹੈ, ਇਹਦੇ ਕੋਲ ਬਚੋ। ਹੁਣ ਵੇਖੋ ਜੀ, ਮਾਲ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਹੁਕਮ ਮੁਜਬ ਲੰਗਰ ਚ ਲਾ ਦਿਓ, ਗੁਰਦੁਆਰੇ ਚ ਲਾ ਦਿਓ, ਗਰੀਬਾਂ ਦੇ ਭਲੇ ਤੇ ਲਾ ਦਿਓ, ਤੇ ਮਾਲ ਖੈਰ। ਤੇ ਜੇ ਮਾਲ ਨਾਲ ਜਨਾਬ ਸ਼ਰਾਬਾਂ ਉਡਾਈਏ ਤੇ ਜਾਂ ਹੋਰ ਗਲਤ ਕੰਮ ਕਰੀਏ ਤੇ ਉਹ ਫਿਰ ਬੁਰਾ ਹੈ, ਉਹਦੀ ਕਿਸੇ ਮਜ਼ਹਬ ਨੇ ਕੋਈ ਇਜਾਜ਼ਤ ਨਹੀਂ ਦਿੱਤੀ। ਬਿਲਕੁਲ ਤੁਸੀਂ ਸਹੀ ਕਹਿ। ਇਸੇ ਤਰ੍ਹਾਂ ਇਹ ਜਜ਼ਬਾ ਇਸ਼ਕ ਜਿਹੜਾ ਨਾ ਜੀ, ਇਹ ਅੱਲਾਹ ਪਾਕ ਤੱਕ ਲੈ ਕੇ ਜਾਂਦਾ ਹੈ ਬੰਦੇ ਨੂੰ। ਸੂਫੀਆ ਇਹੋ ਹੀ ਦੱਸਦੇ। ਬਾਬਾ ਜੀ ਨਾਨਕ ਦੇਵ ਜਿਹੜੇ ਸਨ, ਉਹਨਾਂ ਨੂੰ ਵੀ ਇੱਕ ਇਸ਼ਕ ਸੀ, ਇੱਕ ਲਟਕ ਸੀ ਸੱਚੇ ਸਾਈਂ ਦੀ, ਇੱਕ ਓਨਕਾਰ ਸਤਨਾਮ, ਉਹਨਾਂ ਨੂੰ ਇਹਦੀ ਲਟਕ ਸੀ। ਉਹ ਸਾਰੀ ਜ਼ਿੰਦਗੀ ਪੂਰੀ ਹਯਾਤੀ ਇਸੇ ਲਟਕ ਪਿੱਛੇ, ਇਸੇ ਇਸ਼ਕ ਪਿੱਛੇ। ਗੱਲ ਸਿਰਫ ਇਹ ਨਹੀਂ ਹੈ ਵੀ ਜਜ਼ਬਾ ਇਸ਼ਕ ਨੂੰ ਜਦੋਂ ਕਿਸੇ ਇਨਸਾਨ ਚ, ਕਿਸੇ ਪੁੱਤਰ ਚ, ਕਿਸੇ ਧੀ ਚ, ਕਿਸੇ ਮੇਰੇ ਚ, ਕਿਸੇ ਵੱਡੇ ਚ ਬੇਦਾਰ ਹੋਵੇ ਜਜ਼ਬਾ, ਤੇ ਉਹਦਾ ਕੋਈ ਉੱਤੇ ਮੁਹਾਵਤ ਹੋਣਾ ਚਾਹੀਦਾ, ਕੋਈ ਉਹਨੂੰ ਗਾਈਡ ਕਰਨ ਵਾਲਾ ਹੋਣਾ ਚਾਹੀਦਾ, ਉਹਦਾ ਕੋਈ ਧਿਆਨ ਕਰਨ ਵਾਲਾ ਹੋਣਾ ਚਾਹੀਦਾ। ਮੈਂ ਤੇ ਇਹ ਸਮਝਣਾ, ਬਾਕੀ ਜਜ਼ਬਾ ਇਸ਼ਕ ਜਿਹੜਾ ਜਾਂ ਪਿਆਰ ਪ੍ਰੇਮ ਜਿਹੜਾ ਇਹ ਅੱਲਾ ਦੀ ਨਿਹਮਤ ਹੈ, ਮੈਂ ਇਹਨੂੰ ਭੈੜਾ ਨਹੀਂ ਸਮਝਦਾ ਜੀ। ਨਹੀਂ, ਬਹੁਤ ਖੂਬ ਜੀ। ਤੁਸੀਂ ਮੈਂ ਇੱਕ ਆਪਣੇ ਅੰਜਨਾ ਜੀ ਨੇ ਲਿਖਿਆ ਹੈ ਕਿ ਹੀਰ ਜੰਮ ਜੰਮੇ ਪਰ ਸਾਡੇ ਨੇ ਗੁਆਂਢੀਆਂ ਦੇ। ਬਹੁਤ ਸੋਹਣਾ ਤੁਸੀਂ ਲਿਖਿਆ। ਹਾਂਜੀ ਅੰਜਨਾ ਜੀ ਜਿਹੜੇ ਅੰਜਨਾ ਜੀ ਵਰਗੀਆਂ ਧੀਆਂ ਜੰਮਣ ਜੰਮਣ ਨੇ ਹੋਣ ਹੈ ਜੀ। ਅਸੀਂ ਇਹ ਨਹੀਂ ਆਖਦੇ,
लेकिन थोड़ा बहुत देखो ना पूरी हीर दी किताब विच ना जी थोड़ा ये सानू ये गल साडे सामने आउंदी है भाई हीर मूंह जोर है ते कोई ओनू नकेल पाउण वाला नहीं कोई ओनू मोड़न हटकण वाला नहीं ये बड़ा कम खराब इत्थों हुंदा जदों असीं अपने बच्चों की सही तरह काउंसलिंग नहीं कर सकते उन्होंने सही तरह जनाब पैटर्नाइजिंग नहीं कर सकते उन्होंने प्रोटेक्टिंग नहीं कर सकते सही तरह इत्थों कमी रह जाती है ट्रेनिंग हाँ जी बिल्कुल जी हुण बच्चे देखो हाँ जी मैं एक सॉरी मैं माफ करना मैं स्टॉप करना कहते तुसी काफी खोज की है ਤੁਹਾਨੂੰ बड़ी सिफत करते हैं बड़ी खोज की है बाकी मैं एक होर सवाल करना है तो सानू फिर मैं जाऊंगा अपने सलीम गिल पास हुण पास भी देखो जी किन्ने किस्से ने रांझा सस्सी पुन्नू सोहनी महवाल शीरी फरियाद लैला मजनू सैती राजा मुराद ये सारे इन्हां दे अगे लगदा है जी औरत का नाम लगता है दूजे पासे सिर्फ एक है क्योंकि मिर्जा मार छड़िया सी ना अपनी भैन अपने भरावां ने वो मिर्जा पहला लगता उन्होंने बदनाम गिणिया गया मैं एक होर गल दसदा इत्थे औरत पहला क्यों आउंदी है जद कि अज तो 100-200 साल पहला जदों किते तुर के जांदे सी ना आदमी तीवी तां आदमी मोहरे हुंदा सी तीवी पिछे हुंदी सी हाले भी कई जगह इसे तरह ही है अपने पिंडां च जदों जांदे इत्थे औरत मोहरे किस तरह आ गई मैं सरदार जी गुजारिश है कि साडा जिहड़ा पुराना साडा वसेब है ना जी साडा इतिहास जिहड़ा पुराना कदीमी ਉਹਦੇ ਚ ਮਿਸਾਲ ਦੇ ਤੌਰ ਤੇ ਸਾਡੇ ਇੱਥੇ ਪਾਕਿਸਤਾਨ ਵਿੱਚ ਨਾ ਜੀ ਲਾਹੌਰ ਤੋਂ ਮੁਲਤਾਨ ਵੱਲ ਜਾਈਏ ਤੇ ਰਸਤੇ 'ਚ ਹੜੱਪਾ ਆਂਦਾ ਹੈ ਇਸੇ ਤਰ੍ਹਾਂ ਮੋਹਨਜੋ ਦਾੜੋ ਹੈ ਟੈਕਸਲਾ ਇਹ ਜਿਹੜੀਆਂ ਤਹਿਜ਼ੀਬਾਂ ਸਨ ਨਾ ਜੀ ਪੁਰਾਣੀਆਂ ਹਾਂਜੀ ਹਾਂਜੀ ਅਸਾਂ ਇਹ ਹੀ ਪੜਿਆ ਕਿ ਸਾਡੇ ਐਸੇ ਖਿੱਤੇ 'ਚ ਦੇਸ਼ ਪੰਜਾਬ ਦੇ ਇਸੇ ਖਿੱਤੇ 'ਚ ਜਿਹੜੀਆਂ ਪੁਰਾਣੀਆਂ ਤਹਿਜ਼ੀਬਾਂ ਸਨ ਉਹਦੇ ਵਿੱਚ ਸਰ ਔਰਤ ਜਿਹੜੀ ਹੈ ਨਾ ਉਹ ਅਪਰ ਹੈਂਡ ਉਹਦਾ ਹੁੰਦਾ ਸੀ ਖਾਤੂਨ ਜਿਹੜੀ ਖਵਾਤੀਨ ਸਨ ਨਾ ਜਿਹੜੀਆਂ ਪੁਰਾਣੇ ਵਸੇਬ ਵਿੱਚ ਇਹ ਮੈਂ ਗੱਲ ਕਦੀਮ ਕਰਨਾ ਮਤਲਬ ਇਹ ਕੋਈ 2-3-4 ਹਜ਼ਾਰ ਸਾਲ ਪੁਰਾਣੀਆਂ ਕਿਉਂਕਿ ਆ 5000 ਸਾਲ ਪੁਰਾਣੀ ਇਹ ਤਹਿਜ਼ੀਬ ਜਿੱਥੇ ਖੁਦਾਈ ਹੋਈ ਸੀ ਨਾ ਜੀ ਹੜੱਪਾ ਦੀ ਟੈਕਸਲਾ ਦੀ ਮੋਹਨਜੋ ਦਾੜੋ ਪੁਰਾਣੀਆਂ ਤਹਿਜ਼ੀਬਾਂ ਨੇ ਉਦੋਂ ਔਰਤ ਜਿਹੜੀ ਹੈ ਨਾ ਜੀ ਉਹ ਡੋਮੇਨ ਕਰਦੀ ਸੀ ਔਰਤ ਹੁਕਮਰਾਨ ਸੀ ਫਿਰ ਇੱਕ ਅਰਸਾ ਐਸਾ ਆਇਆ ਬਾਅਦ ਵਿੱਚ ਉਹਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹਦੇ ਬਾਰੇ ਨਹੀਂ ਗੱਲ ਕਰਨੀ ਚਾਹੀਦੀ ਪਰ ਮੈਨੂੰ ਉਸ ਵਕਤ ਦਾ ਨਹੀਂ ਪਤਾ ਜਦੋਂ ਫਿਰ ਇਹਨੇ ਇੱਕ ਜਿਹੜਾ ਨਾ ਜੀ ਟਰਨ ਲਿਆ ਤੇ ਉਸ ਤੋਂ ਬਾਅਦ ਹੁਣ ਇੱਥੇ ਨਾ ਜੀ ਮੇਲ ਡੋਮੀਨੇਟਡ ਸੁਸਾਇਟੀ ਬਣ ਗਈ ਉਹਨੇ ਫਿਰ ਮਰਦ ਜਿਹੜਾ ਨਾ ਜੀ ਉਹਦੀ ਹੁਕਮਰਾਨੀ ਹੈ ਔਰਤ ਜਿਹੜੀ ਹੈ ਸੈਕੰਡਰੀ ਹੈਸੀਅਤ ਤੇ ਆ ਗਈ ਹਾਂਜੀ ਹਾਂਜੀ ਔਰਤ ਦੀ ਜਿਹੜੀ ਸੈਕੰਡਰੀ ਹੈਸੀਅਤ ਹੋਈ ਹੈ ਨਾ ਸਰ ਇਹਦੇ ਤੇ ਫਿਰ ਇਸੇ ਵਾਸਤੇ ਤੇ ਅੱਲਾਹ ਪਾਕ ਦੇ ਜਿਹੜੇ ਸੂਫੀ ਸ਼ਾਇਰ ਨੇ ਉਹਨਾਂ ਨੇ ਆਪ ਔਰਤ ਬਣ ਕੇ ਸ਼ਾਇਰੀ ਕੀਤੀ ਹੈ ਨਕਾਦ ਲਿਖਦੇ ਨੇ ਕਿ ਉਹਨਾਂ ਅੱਲਾਹ ਪਾਕ ਸੱਚਾ ਸਾਈਂ ਦਾਦਾ ਉਹਨੂੰ ਆਪਣੇ ਸਿਰ ਦਾ ਸਾਈਂ ਸਿਰ ਦਾ ਤਾਜ ਬਣਾ ਲਿਆ ਤੇ ਆਪ ਨਾ ਜੀ ਡਿਫੈਂਸਿਵ ਹੋ ਕੇ ਨਾ ਜੀ ਸੈਕੰਡਰੀ ਹੋ ਕੇ ਹੈਸੀਅਤ ਤੇ ਦੂਜੀ ਪੋਜੀਸ਼ਨ ਤੇ ਖੜੋ ਕੇ ਅੱਲਾਹ ਪਾਕ ਨਾਲ ਪਿਆਰ ਕੀਤਾ ਤੇ ਉਹਦੇ ਗੀਤ ਗਾਏ ਰੱਬ ਦੇ ਸ਼ਾਨ ਹੈ ਨੀ ਬਾਕੀ ਜਿਹੜੀ ਮਿਰਜ਼ਾ ਸਾਹਿਬ ਵਾਲੀ ਗੱਲ ਹੈ ਨਾ ਜੀ ਮਿਰਜ਼ਾ ਸਾਹਿਬਾ ਵਾਲੀ ਉਹਦੇ ਚ ਸਰ ਮੈਂ ਤਾਂ ਸਮਝਣਾ ਕਿ ਔਰਤ ਨੇ ਵਫਾ ਦੀ ਹੱਦ ਕੀਤੀ ਹੈ ਬਾਕੀ ਸਾਰਿਆਂ ਰੋਮਾਨਵੀ ਕਿੱਸਿਆਂ ਦੇ ਵਿੱਚ ਵੇਖੋ ਨਾ ਹੁਣ ਸੋਹਣੀ ਮਹੀਵਾਲ ਦੀ ਤੁਸੀਂ ਐਗਜ਼ਾਮਪਲ ਲੈ ਲਓ ਉਹ ਕਿੱਸਾ ਸਾਨੂੰ ਜੋ ਅਸਾਂ ਪੜਿਆ ਉਹਦੇ ਚ ਇਹ ਵੇ ਕਿ ਮਹੀਵਾਲ ਤੇ ਇੱਥੇ ਹੀ ਬੈਠਾ ਰਹਿੰਦਾ ਸੀ ਦਰਿਆ ਦੇ ਉਰਲੇ ਕੰਢੇ ਹਾਂਜੀ 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 ਤੇ ਉਹ ਸੋਹਣੀ ਦੀ ਤੁਸੀਂ ਉਹਦਾ ਹਿਸਾਰ ਵੇਖੋ ਕਿ ਉਹ ਘੜੇ ਕੱਚੇ ਘੜੇ ਤੇ ਤਰ ਕੇ ਤੇ ਉਰਲੇ ਪਾਸੇ ਆਉਂਦੀ ਸੀ ਤੇ ਉਹ ਉੱਥੇ ਹੀ ਬੈਠਾ ਰਹਿੰਦਾ ਸੀ ਉਹ ਵੀ ਤੇ ਤਰ ਕੇ ਪਰਾਂ ਜਾ ਸਕਦਾ ਸੀ ਨਾ ਯਾਨੀ ਕਿ ਔਰਤ ਜਿਹੜੀ ਹੈ ਨਾ ਸਰ ਉਹ ਇਸ਼ਕੋ ਮੁਹੱਬਤ ਦੀ ਦੇਵੀ ਹੈ ਔਰਤ ਨੇ ਇਹਨਾਂ ਰੋਮਾਨਵੀ ਦਾਸਤਾਨਾਂ ਦੇ ਵਿੱਚ ਹੀਰੋਇਨ ਦਾ ਕਿਰਦਾਰ ਅਦਾ ਕੀਤਾ ਜਿਹੜੇ ਜਿਹੜੇ ਸ਼ਾਇਰ ਵੀ ਉਹਦੇ ਕੋਲੋਂ ਕਰਵਾਇਆ ਉਹਨੇ ਔਰਤ ਦਾ ਅਪਰ ਹੈਂਡ ਰੱਖਿਆ ਔਰਤ ਵਫਾਜ ਵੱਧ ਕੇ ਰਹੀ ਇਹ ਜਿਹੜੀ ਮਿਰਜ਼ਾ ਸਾਹਿਬਾ ਵਾਲੀ ਦਾਸਤਾਨ ਹੈ ਇਹਦੇ ਵਿੱਚ ਇੱਕ ਸਾਡੀ ਇੱਥੋਂ ਦੀ ਸ਼ਾਇਰਾ ਨੇ ਸਾਡੇ ਦੇਸ਼ ਪੰਜਾਬ ਦੀ ਸ਼ੇਖੂਪੁਰੇ ਦੀ ਇੱਕ ਸ਼ਾਇਰਾ ਨੇ ਬੜੀ ਪਿਆਰੀ ਅੱਛੀ ਪੰਜਾਬੀ ਸ਼ਾਇਰੀ ਕਰਦੀਆਂ ਨੇ ਉਹਨਾਂ ਦਾ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ ਉਹਨਾਂ ਇੱਕ ਸ਼ੇਰ ਲਿਖਿਆ ਸੀ ਕਿ ਜਾਨੀ ਪਿਛਲ ਪੈਰੀਏ ਸਹਿਬਾ ਜਾਨੀ ਪਿਛਲ ਪੈਰੀਏ ਸਹਿਬਾ ਮਾਨ ਵਧਾਇਆ ਹੀ ਵੀਰਾਂ ਦਾ
ਮੈਂ ਖਮਿਆਜ਼ਾ ਭੁਗਤ ਰਹੀ ਹਾਂ ਤੇਰੇ ਤੋੜੇ ਤੀਰਾਂ ਦਾ। ਵਾਹ, ਬੈਠ ਹਾਂਜੀ, ਇਸ ਜਿਹੜੀ ਹੈ ਨਾ ਜੀ ਸਾਹਿਬਾ, ਇਹਨੇ ਪਹਿਲੇ ਤੇ ਉਹਦੇ ਨਾਲ ਨਿਕਲ ਆਈ, ਬਾਅਦ ਵਿੱਚ ਉਹਨੂੰ ਹੀ ਮਰਵਾਤਾ ਉਹਦੇ ਤੀਰ ਤੋੜ ਕੇ। ਇਸ ਵਾਸਤੇ ਮਿਰਜ਼ੇ ਦਾ ਹੀ ਨਾਂ ਪਹਿਲੇ ਆਉਣਾ ਬਣਦਾ ਸਰਦਾਰ ਜੀ, ਮੇਰੀ ਅਕਲ ਮੁਜਬ। ਸਹੀ ਕਹਿ ਦਿੱਤੀ। ਹਾਂਜੀ, ਮੈਂ ਇੱਕ ਕਮੈਂਟ ਪੜ੍ਹਦੇ ਆਪਣੇ ਜਵੇਦ ਜੀ, ਆਪਣੇ ਅੰਜਨਾ ਜੀ ਕਹਿੰਦੇ ਜੀ ਮਾਂ ਬਾਪ, ਜੇ ਤੁਸੀਂ ਵੀ ਕਹਿ ਚੁੱਕੇ ਹੋ, ਅੰਜਨਾ ਜੀ ਕਹਿੰਦੇ ਨੇ ਮਾਂ ਬਾਪ ਦਾ ਕਸੂਰ ਵੀ ਉਨਾ ਹੀ ਹੁੰਦਾ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਪਰ ਬਾਅਦ ਵਿੱਚ ਉਹ ਸਜ਼ਾਵਾਂ ਬੱਚਿਆਂ ਨੂੰ ਦੇਣ ਲੱਗ ਜਾਂਦੇ ਨੇ। ਹਾਂਜੀ, ਇੰਨਾ ਹੀ ਬਸ ਜੀ। ਮਾਪਿਆਂ ਦਾ ਕਸੂਰ ਤੇ ਅਸੀਂ ਕਦੇ ਨਹੀਂ ਗਿਣਦੇ, ਮਾਪੇ ਸਾਡੇ ਸਾਹਿਬ ਨੇ, ਲੇਕਿਨ ਥੋੜੀ ਬਹੁਤੀ ਸਾਡੀ ਵੀ ਗਲਤੀ ਹੁੰਦੀ ਹੈ। ਵੇਖੋ ਜੀ, ਰੋਟੀ ਕਮਾਉਣ ਚ ਕੋਈ ਫਸਿਆ ਰਹਿੰਦਾ, ਕੋਈ ਕਿਧਰੇ। ਉਹ ਬੱਚਿਆਂ ਦੀ ਅਸੀਂ ਜਿਹੜੀ ਟ੍ਰੇਨਿੰਗ ਬੱਚਿਆਂ ਦੇ ਉੱਤੇ ਜਿਹੜੀ ਅਸਾਂ ਨਜ਼ਰ ਰੱਖਣੀ, ਵੇਖੋ ਨਾ, ਤੁਹਾਡੇ ਵਰਗੇ ਪੁਰਾਣੇ ਦਾਨਸ਼ਵਰ ਆਂਦੇ ਹੁੰਦੇ ਹਨ ਵੀ ਧੀਆਂ ਪੁੱਤਰਾਂ ਨੂੰ ਆਂਦੇ ਹੁੰਦੇ ਹਨ ਵੀ ਪੁੱਤਰਾਂ ਨੂੰ ਵੇਖੋ ਕਸਾਈਆਂ ਵਾਂਗਰ ਤੇ ਖਵਾਓ ਜੁਆਈਆਂ ਵਾਂਗਰ। ਹਾਂਜੀ, ਬਿਲਕੁਲ, ਇਹ ਬੜੀ ਗੱਲ। ਸਾਡਾ ਦੇਸ਼ ਪੰਜਾਬ ਜਿਹੜਾ ਕਿ ਇਹਦੇ ਰੰਗਾ ਦੇਸ਼ ਕੋਈ ਨਹੀਂ ਦੁਨੀਆ ਤੇ। ਸਹੀ ਜੀ। ਇਹ ਮੈਂ ਜਨਾਬ ਤੁਹਾਡੀ ਮੈਂ ਤੁਹਾਡੇ ਵੱਲ ਫਿਰ ਦੁਬਾਰਾ ਆਉਣਾ। ਹਾਂਜੀ, ਸਲੀਮ ਕੇ ਜੀ, ਤੁਹਾਡੇ ਕੀ ਵਿਚਾਰ ਨੇ? ਆਪਣੇ ਜੀ ਜਵੇਦ ਸਾਹਿਬ ਦੇ ਗਏ ਨੇ ਵਿਚਾਰ, ਤੁਹਾਡੇ ਆਪਣੇ ਵਿਚਾਰ ਸੁਣਨੇ ਸੀ। ਮੈਂ ਜਵੇਦ ਸਾਹਿਬ ਦੇ ਨਾਲ ਇੱਕ ਸਵਾਲ ਕਰਨਾ ਚਾਹੁੰਦਾ। ਮੈਂ ਸੁਣ ਰਿਹਾ, ਬਹੁਤ ਅੱਛਾ, ਮੈਨੂੰ ਬੜੀ ਗੁਫ਼ਤਗੂ ਅੱਛੀ ਲੱਗੀ। ਆਓ ਜੀ। ਤੇ ਸਵਾਲ ਇਹ ਕਰਨਾ ਚਾਹੁੰਦਾ ਵੀ ਜਿਹੜੀ ਫਾਸਲਾ ਜਿਹੜਾ ਸੈਯਦ ਪੀਰ ਵਾਰਿਸ ਸ਼ਾਹ ਦਾ ਦੱਸਿਆ ਵੀ ਇਹਨਾਂ ਦਾ ਫਾਸਲਾ ਤੇ ਮੁਗਲਾਂ ਦੇ ਦੌਰ ਦਾ, ਹੀਰ ਦਾ ਜਿਹੜਾ ਕਿੰਨਾ ਪੁਰਾਣਾ, ਉਹਦੇ ਤੋਂ ਜਿਹੜਾ ਸੈਯਦ ਪੀਰ ਵਾਰਿਸ ਸ਼ਾਹ ਉਹਨਾਂ ਨੇ ਜਿਹੜੀ ਲਿਖੀ ਆ ਹੀਰ, ਤੇ ਜਿਹੜੀ ਉਹਨਾਂ ਨੇ ਲਿਖੀ ਆ, ਤੇ ਉਹਨਾਂ ਨੇ ਕਿੱਥੇ ਰੱਖ ਕੇ ਲਿਖੀ ਆ, ਜਿਹੜੀ ਸ਼ੁਰੂ ਤੋਂ ਜਿਹੜਾ ਉਹਨਾਂ ਨੇ ਜਿੱਥੋਂ ਕਿਤਾਬ ਸ਼ੁਰੂ ਹੁੰਦੀ ਆ, ਜਿੱਥੋਂ ਪੜ੍ਹੀ ਜਾਂਦੀ ਆ, ਤੇ ਜੇ ਜਵੇਦ ਸਾਹਿਬ ਉਹਨਾਂ ਨੇ ਜੇ ਪੜ੍ਹੀ ਆ ਮੁਕੰਮਲ, ਤੇ ਜਿਹੜਾ ਸੈਯਦ ਪੀਰ ਵਾਰਿਸ ਸ਼ਾਹ ਦੀ ਜਿਹੜੀ ਹੈਗੀ ਆ ਉਹ ਹੀਰ ਕਿਹੜੀ ਆ, ਇਹਦੇ ਬਾਰੇ ਮੇਰਾ ਥੋੜਾ ਜਿਹਾ ਇਹਨਾਂ ਨਾਲ ਸਵਾਲ ਆ ਵੀ ਮੈਂ ਇਹਨਾਂ ਦੇ ਕੋਲੋਂ ਜ਼ਬਾਨੀ ਜਿਹੜਾ ਸੁਣਨਾ ਚਾਹੁੰਦਾ ਵਾ, ਤਾਂ ਅੱਗੇ ਪਤਾ ਚੱਲ ਜਾਵੇ। ਹਾਂਜੀ, ਜਵੇਦ ਸਾਹਿਬ ਜਵਾਬ ਦਿਓ ਸਲੀਮ ਗਿੱਲ ਹੋਣਾ ਦਾ। ਸ਼ੁਕਰੀਆ ਜੀ। ਜੀ, ਬੜੀ ਮਿਹਰਬਾਨੀ ਜਨਾਬ। ਸਲੀਮ ਗਿੱਲ ਸਾਹਿਬ ਮੇਰੇ ਸਾਹਿਬ ਨੇ ਜੀ, ਮੈਂ 100 ਵਾਰੀ ਉਹਨਾਂ ਦੀ ਦਾਸੀ ਜਾਂ ਕੰਮ ਕਰਾਂਗਾ, ਉਹਨਾਂ ਦਾ ਜਵਾਬ ਦਿਆਂਗਾ। ਪਹਿਲੇ ਨੰਬਰ ਤੇ ਗੱਲ ਇਹ ਵੇ ਕਿ ਸਰਦਾਰ ਜੀ, ਮੈਂ ਨਾ ਕੋਈ 28 ਸਾਲ ਪਹਿਲੇ ਐਮਏ ਪੰਜਾਬੀ ਕੀਤਾ ਸੀ, ਠੀਕ ਹੈ ਜੀ। ਉਦੋਂ ਪੜ੍ਹਿਆ ਸੀ। ਹੁਣ ਕਿਉਂਕਿ ਮੈਂ ਇੱਕ ਜਰਨਲਿਸਟ ਹਾਂ, ਮੈਂ ਇੱਕ ਦੁਨੀਆ ਟੀਵੀ ਚੈਨਲ ਹੈ ਪਾਕਿਸਤਾਨ ਦਾ, ਨੈਸ਼ਨਲ ਟੀਵੀ ਚੈਨਲ ਹੈ, ਤੇ ਇੱਕ ਅਖਬਾਰ ਹੈ, ਮੈਂ ਗੁਜਰਾਂਵਾਲੇ ਨਾ ਜੀ ਉਹਦਾ ਬਿਊਰੋ ਚੀਫ ਆ। ਤੇ ਉਹ ਮੇਰਾ ਹੁਣ ਲਿਟਰੇਚਰ ਨਾਲ ਨਾ ਜੀ ਉਹ ਵਾਸਤਾ ਨਹੀਂ ਇੰਨਾ ਪੁਰਾਣਾ। ਜਿਹੜਾ ਇਹਨਾਂ ਸਵਾਲ ਕੀਤਾ ਨਾ ਜੀ, ਉਹ ਮੈਂ 27-28 ਸਾਲ ਪਹਿਲੇ ਜਦੋਂ ਐਮਏ ਕੀਤਾ ਸੀ, ਉਦੋਂ ਮਾਸ਼ਾਅੱਲਾ ਪੂਰੇ ਕਿਤਾਬਾਂ ਦੇ ਨਾਲ, ਪੂਰੀ ਆਪਣੀ ਮਾਂ ਬੋਲੀ ਨਾਲ ਪੂਰੇ ਆਪਣਾ ਜੁੜੇ ਸਾਂ। ਹੁਣ ਗੁਜ਼ਾਰਿਸ਼ ਇਹ ਵੇ ਕਿ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦੇ ਇਹ ਸਵਾਲ ਹੋ ਰਹੇ ਸੀ ਕਿ ਉਹਨਾਂ ਦਾ ਕਿੱਸਾ ਸ਼ੁਰੂ ਕਿੱਥੋਂ ਹੁੰਦਾ ਹੈ। ਹਾਂਜੀ, ਇਹ ਸਵਾਲ ਸੀ ਗਿੱਲ ਸਾਹਿਬ, ਇਹੀ ਸੀ ਨਾ ਜੀ। ਜੀ ਬਿਲਕੁਲ, ਜਿਹੜਾ ਇਹਨਾਂ ਨੇ ਜਿੱਥੋਂ ਸ਼ੁਰੂ ਕੀਤਾ ਸੀ ਨਾ, ਵੀ ਜਿੱਥੋਂ ਲਿਖਿਆ ਗਿਆ, ਜਦੋਂ ਪੀਰ ਮਖਦੂਮ ਅਲੀ ਸ਼ਾਹ ਨੇ ਉਹਨਾਂ ਨੂੰ ਕੰਮ ਦਿੱਤਾ, ਬਾਬਾ ਬੁੱਲੇ ਸ਼ਾਹ ਨੂੰ ਤੇ ਪੀਰ ਵਾਰਿਸ ਸ਼ਾਹ ਨੂੰ, ਤੇ ਤੁਸੀਂ ਇਹ ਕੰਮ ਆ ਤੁਹਾਨੂੰ ਦਿੱਤਾ ਤੇ ਤੁਸੀਂ ਆਪਣਾ ਮੁਕੰਮਲ ਕਰਕੇ ਲਿਆਓ। ਤੇ ਜਿਹੜੇ ਉਹਨਾਂ ਨੇ ਪਹਿਲੇ ਲਫਾਜ਼, ਜਿਵੇਂ ਜਦੋਂ ਹਮਦ ਪੜ੍ਹੀ ਦੀ ਆ, ਉਹ ਹੀਰ ਕਿਹੜੀ ਆ, ਜਿਹੜੀ ਹੀਰ ਦਾ ਜ਼ਿਕਰ ਕੇਵਲ ਜਸਪਾਲ ਜੀ ਨੇ ਵੀ ਕਿਹਾ ਨਾ ਵੀ ਧੀਆਂ ਦੇ ਨਾਂ ਨਹੀਂ ਲਈਦੇ, ਯਾਨੀ ਚੈਨਲਾਂ ਤੇ ਜਾਂ ਕਿਸੇ ਵੀ ਬਹਿ ਕੇ ਨਹੀਂ ਕਰੀਦੇ ਕਿਸੇ ਨੂੰ। ਜਿਹੜੀ ਸੈਯਦ ਪੀਰ ਵਾਰਿਸ ਸ਼ਾਹ ਉਹਨਾਂ ਨੇ ਲਿਖੀ ਆ ਹੀਰ, ਮੈਂ ਉਹਦੇ ਬਾਰੇ ਨੌਲੇਜ ਥੋੜਾ ਜਿਹਾ ਜਾਣਨਾ ਚਾਹੁੰਦਾ ਜਵੇਦ ਸਾਹਿਬ ਤੋਂ ਵੀ ਉਹ ਕਿਹੜੀ ਹੀਰ। ਠੀਕ ਹੈ, ਹਾਂਜੀ ਦੇਖੋ ਜੀ, ਜਿਹੜੀ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਹੀਰ ਲਿਖੀ ਹੈ, ਤੇ ਜਿਹੜੀ ਅਸਾਂ ਐਮਏ ਪੰਜਾਬੀ ਦੇ ਵਿੱਚ ਨਿਸਾਬ ਵਿੱਚ ਸ਼ਾਹ ਸੀ, ਸਾਨੂੰ ਤੇ ਉਹਦਾ ਪਤਾ ਹੈ। ਬਾਕੀ ਤੁਸੀਂ ਜਿਹੜਾ ਸਵਾਲ ਤੱਕ ਕਰਦੇ ਹੋ ਨਾ ਕਿ ਮਖਦੂਮ ਸਾਹਿਬ ਨੇ ਇਹਨਾਂ ਦੋਵਾਂ ਨੂੰ ਆਖਿਆ ਕਿ ਲਿਖ ਕੇ ਲਿਆਓ, ਉਹ ਤਾਂ ਕਿਤੇ ਅਸਾਂ ਕਿਸੇ ਤਰੀਕ 'ਚ ਪੜ੍ਹਿਆ ਹੀ ਨਹੀਂ। ਮਖਦੂਮ ਸਾਹਿਬ ਦੇ ਕੋਲ ਤਾਂ ਸਗੋਂ ਹੀਰ ਵਾਰਿਸ ਸ਼ਾਹ ਲਿਖ ਕੇ ਜਦੋਂ ਪੀਰ ਵਾਰਿਸ ਸ਼ਾਹ ਹੋਰੀ ਗਏ ਨੇ, ਤਾਂ ਮਖਦੂਮ ਸਾਹਿਬ ਤੇ ਨਾਰਾਜ਼ ਹੋਏ ਸਨ ਵੀ ਤੈਨੂੰ ਇੰਨਾ ਇਲਮ ਸਾਰੀ ਉਮਰ ਸਿਖਾਇਆ ਤੇ ਤੂੰ ਇਸ਼ਕੀਆ ਕਿਸੇ ਲਿਖ ਕੇ ਲਾਇਆ। ਉਹਨਾਂ ਇਹਨਾਂ ਨੂੰ ਕਦੋਂ ਹੁਕਮ ਦਿੱਤਾ ਸੀ? ਅਸਾਂ ਕਿਸੇ ਕਿਤਾਬ 'ਚ ਨਹੀਂ ਪੜ੍ਹਿਆ, ਜ਼ੁਬਾਨੀ ਕਿਸੇ ਹੋਣੇ ਨੇ, ਇਹਨਾਂ ਦੀ ਕੋਈ ਸਦਾਕਤ ਨਹੀਂ ਹੈ। ਅਸਾਂ ਕਿਤੇ ਨਹੀਂ ਪੜ੍ਹਿਆ ਕਿ ਮਖਦੂਮ ਸਾਹਿਬ ਨੇ ਮੂੰਹੋਂ ਕਿਹਾ ਸੀ ਉਸਤਾਦ ਮੋਹਤਰਮ ਨੇ ਜਾ ਪੁੱਤਰਾ ਜਾ ਕੇ ਹੀਰ ਲਿਖ ਕੇ ਲਿਆ, ਇਹ ਕੋਈ ਕਿਤੇ ਨਹੀਂ ਪੜ੍ਹਿਆ। ਅਸਾਂ ਤਾਂ ਨਹੀਂ ਪੜ੍ਹਿਆ, ਸ਼ਾਇਦ ਤੁਹਾਡੀ ਨਜ਼ਰ 'ਚੋਂ ਗੁਜ਼ਰਿਆ ਹੋਵੇ। ਅੱਗੋਂ ਦੂਜੀ ਗੁਜ਼ਾਰਿਸ਼ ਇਹ ਵੇ, ਦੂਜੀ ਗੁਜ਼ਾਰਿਸ਼ ਇਹ ਵੇ ਕਿ ਪੀਰ ਵਾਰਿਸ ਸ਼ਾਹ ਹੋਰਾਂ ਨੇ ਹੀਰ ਸ਼ੁਰੂ ਕਿੱਥੋਂ ਕੀਤੀ ਹੈ ਨਾ,
ਉਹ ਵੇਖੋ ਮੈਂ ਸਰਦਾਰ ਜੀ ਇੱਕ ਤੁਹਾਨੂੰ ਨੁਕਤਾ ਦੱਸਾਂ, ਮੇਰੀ ਅਕਲ ਹੈ ਅੱਗੋਂ बड़े बड़े सूझवान ने, बड़े बड़े अल्लाह के विद्वान ने, ਉਹ ਪੀਰ ਵਾਰਿਸ ਸ਼ਾਹ ਦੇਖੋ ਕੀ ਲਿਖਦੇ ਨੇ, ਮੈਂ ਸਦਕੇ ਜਾਵਾਂ ਪੀਰ ਵਾਰਿਸ ਸ਼ਾਹ ਲਿਖਦੇ ਨੇ ਕਿ ਅਵਲ ਹਮਦ ਖੁਦਾ ਦਾ ਵਿਰਦ ਕਰੀਏ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਹੁਣ ਗੁਜ਼ਾਰਿਸ਼ ਹੈ ਵੇ ਕਿ ਪੀਰ ਵਾਰਿਸ ਸ਼ਾਹ ਸੈयद ਲਿਖ ਸਕਦੇ ਹਨ ਅੱਲਾਹ ਦੀਆਂ ਅਰਬਾਂ ਖਰਬਾਂ ਸਿਫਤਾਂ ਨੇ, ਅੱਲਾਹ ਪਾਕ ਦੀ ਕੋਈ ਇੱਕ ਸਿਫਤ ਨਹੀਂ। ਪੀਰ ਵਾਰਿਸ ਸ਼ਾਹ ਇਹ ਵੀ ਲਿਖ ਸਕਦੇ ਹਨ ਕਿ ਅਵਲ ਹਮਦ ਖੁਦਾ ਦਾ ਵਿਰਦ ਕਰੀਏ ਜਿਹੜਾ ਸਾਰੇ ਜੱਗ ਨੂੰ ਰਿਜ਼ਕ ਦਿੰਦਾ, ਜਾਂ ਵੀ ਲਿਖ ਸਕਦੇ ਹਨ ਅਵਲ ਹਮਦ ਖੁਦਾ ਦਾ ਵਿਰਦ ਕਰੀਏ ਜਿਹੜਾ ਪਾਲਣਹਾਰ ਹੈ ਸਭ ਦਾ ਜੀ। ਪਰ ਨਹੀਂ, ਉਹਨਾਂ ਕਿ ਅਵਲ ਹਮਦ ਖੁਦਾ ਦਾ ਵਿਰਦ ਕਰੀਏ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਪਹਿਲਾ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਪੀਰ ਮੇਹਰ ਅਲੀ ਸ਼ਾਹ ਇੱਕ ਸੈयद ਹੋਏ ਨੇ, ਉਹਨਾਂ ਵੀ ਇਹ ਲਿਖਿਆ ਕਿ ਰੱਬ ਇਸ਼ਕ ਕਮਾ ਬੈਠਾ, ਬਦਲੇ ਇੱਕਦਮ ਦੇ ਗੱਲ ਦੁਨੀਆ ਨੂੰ ਪਾ ਬੈਠਾ। ਜਿਹੜੀ ਸਾਡਾ ਇਸਲਾਮ ਜਾਂ ਸਾਡਾ ਦੀਨ ਹੈ ਪਾਕ ਹੈ ਨਾ ਜੀ, ਉਹਦੇ ਵਿੱਚ ਤੇ ਇਹ ਸਾਡੇ ਤੱਕਰ ਕੰਮ ਅਕਲਾਂ ਤੱਕਰ ਗੱਲ ਆਈ ਹੈ ਕਿ ਇਹ ਕੁਨ ਫਾਇਆ ਕੂਨ ਕਹਿਣਾ ਹੀ ਤਾਂ ਪਿਆ ਸੀ ਕਿ ਅੱਲਾਹ ਪਾਕ ਨੂੰ ਇਸ਼ਕ ਹੋ ਗਿਆ ਸੀ। ਅੱਲਾਹ ਪਾਕ ਇੱਕ ਲੁਕਿਆ ਹੋਇਆ ਖਜ਼ਾਨਾ ਸੀ, ਉਹਦੇ ਦਿਲ ਚ ਹੁਬ ਉੱਠੀ, ਰੱਬ ਨੇ ਚਾਹਿਆ ਕਿ ਮੇਰਾ ਤਾਰਫ ਹੋ ਜਾਏ, ਮੈਨੂੰ ਦੁਨੀਆ ਪਛਾਣੇ, ਮੈਂ ਜਾਣਿਆ ਜਾਵਾਂ, ਤੇ ਰੱਬ ਨੇ ਇਨਸਾਨ ਨੂੰ ਬਣਾ ਦਿੱਤਾ ਹੈ ਜੀ। ਹੁਣ ਗੁਜ਼ਾਰਿਸ਼ ਇਹ ਹੈ ਕਿ ਵਾਰਿਸ ਸ਼ਾਹ ਨੇ ਇਸੇ ਗੱਲ ਤੋਂ ਹਮਦ ਸਟਾਰਟ ਕੀਤੀ, ਅੱਲਾਹ ਪਾਕ ਦੀ ਤਾਰੀਫ ਦਾ ਆਗਾਜ਼ ਕੀਤਾ ਤੇ ਅੱਲਾਹ ਪਾਕ ਦੇ ਇਸੇ ਜਜ਼ਬੇ ਤੋਂ ਕੀਤਾ, ਜਜ਼ਬਾ ਇਸ਼ਕ ਤੋਂ, ਜਿਹੜਾ ਕਿ ਮੇਰੀ ਕੰਮ ਅਕਲੀ ਦੇ ਮੁਤਾਬਕ ਬਾਇਸ ਤਖਲੀਕੇ ਕਾਇਨਾਤ ਬਣਿਆ, ਇਨਸਾਨਾਂ ਦੀ ਤਖਲੀਕ ਦਾ ਸਬਬ ਬਣਿਆ ਜਜ਼ਬਾ ਇਸ਼ਕ। ਅਵਲ ਹਮਦ ਖੁਦਾ ਦਾ ਵਿਰਦ ਕਰੀਏ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਪਹਿਲਾ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਫੇਲ ਹੈ ਰੱਬ ਦੀ ਜ਼ਾਤ ਫਾਇਲ, ਇਸ਼ਕ ਉਹ ਫੇਲ ਹੈ ਜਿਹਦਾ ਫਾਇਲ ਅੱਲਾਹ ਪਾਕ ਖੁਦ। ਇਸ਼ਕ ਫੇਲ ਹੈ ਰੱਬ ਦੀ ਜ਼ਾਤ ਫਾਇਲ, ਆਸ਼ਕ ਉਸ ਦੇ ਸਭ ਮਫਊਲ ਮੀਆਂ। ਹੈਸੀ ਇਸ਼ਕ ਜ਼ਹੂਰ ਹੈ ਇਸ਼ਕ ਸਾਰਾ, ਇਸ਼ਕ ਹੋਸੀਆ ਸਦਾ ਮਾਮੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾਈ, ਮਰਦ ਇਸ਼ਕ ਦਾ ਭਲਾ ਰਜੂਲ ਮੀਆਂ। ਇਸ਼ਕ ਵਾਸਤੇ ਰੱਬ ਹਬੀਬ ਉਤੇ ਕੀਤਾ ਆਪ ਫੁਰਕਾਨ ਨਜ਼ੂਲ ਮੀਆਂ। ਪੜ ਇਲਮ ਕਜ਼ਾ ਪੈ ਕਰਨ ਕਾਜ਼ੀ, ਬਾਜ ਇਸ਼ਕ ਦੇ ਰਹਿਣ ਮਜਹੂਲ ਮੀਆਂ। ਪੜਿਆ ਇਲਮ ਨਾ ਰੱਬ ਦੀ ਤੁਮ ਹੋਵੇ, ਇੱਕੋ ਇਸ਼ਕ ਦਾ ਹਰਫ ਮਾਕੂਲ ਮੀਆਂ। ਬਹਰਹਾਲ ਇਸ ਤਰ੍ਹਾਂ ਇਹ ਪੂਰੀ ਹਮਦ ਸ਼ਰੀਫ ਹੈ। ਹੁਣ ਗੁਜ਼ਾਰਿਸ਼ ਇਹ ਵੇ ਕਿ ਇਹਦੇ ਵਿੱਚ ਇਹ ਵੀ ਹੈ ਕਿ ਜੀ ਵਾਰਿਸ ਸ਼ਾਹ ਦੀ ਹੀਰ ਚ ਬਹੁਤ ਜ਼ਿਆਦਾ ਭਰਤੀ ਦੇ ਸ਼ੇਰ ਨੇ। ਬਾਅਦ ਦੇ ਆਉਣ ਵਾਲੇ ਸ਼ੁਆਰਾ ਨੇ, ਮੀਆਂ ਹਦਾਇਤੁੱਲਾ ਇੱਕ ਹੋਏ ਨੇ ਇੱਥੋਂ ਵਜ਼ੀਰਾਬਾਦ ਦੇ ਸਨ, ਅਸਾਂ ਜਦੋਂ ਪੜ੍ਹਿਆ ਸੀ ਇਹ ਕੋ ਨਾਂ ਪੜ੍ਹਿਆ ਸੀ, ਮੀਆਂ ਹਦਾਇਤੁੱਲਾ ਤ੍ਰਿਗੜ ਹੋ ਰਹੇ ਉਹਨਾਂ ਦਾ ਨਾਂ ਸੀ। ਉਹਨਾਂ ਬੜੇ ਵਿੱਚ ਸ਼ੇਰ ਪਾ ਕੇ ਤੇ ਵਾਰਿਸ ਸ਼ਾਹ ਦੀ ਹੀਰ ਨੂੰ ਹੋਰ ਜ਼ਹੀਮ ਤੇ ਮੋਟਾ ਕੀਤਾ ਹੈ ਜੀ। ਉਹ ਪਬਲਿਸ਼ਰਜ਼ ਉਹਨਾਂ ਕੋਲੋਂ ਲਿਖਵਾਉਂਦੇ ਹਨ, ਉਦੋਂ ਹਰ ਹੀਰ ਤੇ ਹੀ ਲਿਖਿਆ ਹੁੰਦਾ ਸੀ ਅਸਲੀ ਤੇ ਵੱਡੀ ਹੀਰ। ਮੈਂ ਅੱਗੋਂ ਕਿਸੇ ਪ੍ਰੋਗਰਾਮ ਵਿੱਚ ਤੁਸੀਂ ਮੈਨੂੰ ਹੁਕਮ ਦਿਓਗੇ ਤੇ ਮੇਰੇ ਕੋਲ ਇੱਕ ਹੀਰ ਪਈ ਹੈ 1922 ਦੀ, ਉਹਦੇ ਤੇ ਲਿਖਿਆ ਹੈ ਕਿ ਇਹ 1922 की है। ਹੁਣ 2022 पूरे 100 साल पुरानी एक पई है मेरे नाना भाई सरकार दे किताबां चों मैनूं मिली सी, ਉਹ ਮੈਂ ਨਹੀਂ ਸਾਂਭੀ। ਮੈਂ ਅਗਲੀ ਵਾਰੀ ਤੁਹਾਨੂੰ ਦਿਖਾਵਾਂਗਾ। 100 ਸਾਲ ਪਹਿਲੇ ਵੀ ਦੇਖੋ ਕਿੰਨੀ ਮੋਟੀ ਹੀਰ ਛਪੀ ਸੀ ਔਰ ਕਿੰਨੀ ਮਕਬੂਲ ਸੀ। ਗੁਜ਼ਾਰਿਸ਼ ਹੈ ਸਰ ਲੋਕਾਂ ਵੀ ਵਿੱਚ ਹਿੱਸਾ ਪਾਇਆ, ਲੇਕਿਨ ਉਹਨੂੰ ਫਿਰ ਉਹਦੇ ਵਿੱਚੋਂ ਉਹ ਜਿਹੜੇ ਭਰਤੀ ਦੇ ਜਾਂ ਇਜ਼ਾਫੀ ਜਾਂ ਇਲਹਾਕੀ ਅਸ਼ਆਰ ਸਨ ਉਹ ਕੱਢ ਦਿੱਤੇ ਗਏ। ਜਿਹੜੀ ਮੇਰੇ ਬਜ਼ੁਰਗਾਂ ਦੀ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਦੀ MA ਪੰਜਾਬੀ ਦੇ ਸਿਲੇਬਸ ਵਿੱਚ ਲੱਗੀ ਹੁੰਦੀ ਸੀ ਹੀਰ, ਪੀਰ ਵਾਰਿਸ ਸ਼ਾਹ ਮੁਰਤਬਾ ਡਾਕਟਰ ਫਕੀਰ ਮੁਹੰਮਦ ਫਕੀਰ, ਉਹਦੇ ਚ ਸਾਰੇ ਉਹ ਇਲਹਾਕੀ ਅਸ਼ਆਰ ਕੱਢ ਦਿੱਤੇ ਗਏ ਹੋਏ ਨੇ। ਉਹ ਸਾਫ ਸੁਥਰੀ ਪੀਰ ਵਾਰਿਸ ਸ਼ਾਹ ਦੀ ਹੈ। ਉਂਝ ਤੇ ਹੋਰ ਲੋਕਾਂ ਵੀ ਇਹਦੇ ਵਿੱਚ ਕਾਫੀ ਭਰਤੀ ਕੀਤਾ ਹੈ ਕਲਾਮ, ਲੇਕਿਨ ਪੀਰ ਵਾਰਿਸ ਸ਼ਾਹ ਸਾਹਿਬ ਦੀ ਹੀਰ ਵਿੱਚੋਂ ਸਾਰੇ ਭਰਤੀ ਦੇ ਅਸ਼ਆਰ ਕੱਢ ਵੀ ਦਈਏ ਨਾ ਤੇ ਉਹ ਫੇਰ ਵੀ ਦੇਸ਼ ਪੰਜਾਬ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਸਾਡੀ ਅਕਲ ਮੁਤਾਬਕ ਸਾਡੀ ਜਾਚੇ ਹੈ ਜੀ। ਜਾਂ ਸਾਡਾ ਇਸ਼ਕ ਸਮਝ ਲਓ, ਸਾਨੂੰ ਪਿਆਰ ਹੀ ਇੰਨਾ ਉਸ ਕਿਤਾਬ ਨਾਲ ਹੈ ਕਿ ਅਸੀਂ ਸਮਝਦੇ ਹਾਂ ਕਿ ਦੇਸ਼ ਪੰਜਾਬ ਦਾ ਇੱਕ ਮੁਕੰਮਲ ਇਨਸਾਈਕਲੋਪੀਡੀਆ ਹੈ, ਇੱਕ ਨਰੋਲ ਡਰਾਮਾ ਹੈ,
ਇੱਕ ਖੂਬਸੂਰਤ ਰੋਮਾਨਵੀ ਦਾਸਤਾਨ ਹੈ। ਮਤਲਬ ਮੈਂ ਇੱਕ ਜੇ ਟਾਈਮ ਹੈ ਜੇ ਤਾਂ ਮੈਂ ਇੱਕ ਗੱਲ ਸੁਣਾਣੀ ਚਾਹੁੰਦਾ। ਹਾਂਜੀ ਹੋ ਜਾ ਜੀ। ਮੈਂ ਸਰ ਇੱਕ ਵਾਰੀ ਨਾ ਇੱਕ ਪ੍ਰੋਗਰਾਮ ਦੇ ਮੈਂ ਕੁੱਲੀ ਫਕੀਰ ਦੀ ਪ੍ਰੋਗਰਾਮ ਕਰਦਾ ਹੁੰਦਾ ਹਾਂ, ਪੰਜਾਬੀ ਜ਼ੁਬਾਨ ਦਾ ਸਰ ਇੱਕ ਚੈਨਲ ਸੀ ਸਾਡੇ ਦੇਸ਼ ਪੰਜਾਬ ਦਾ, ਪਾਕਿਸਤਾਨ ਦਾ। ਮੈਂ ਵੇਖਿਆ ਜੀ। ਉਹਦੇ ਸਰ ਉਹਦੇ ਚ ਹੀਰ ਜਦੋਂ ਰਾਂਝੇ ਨੂੰ ਆਪਣੇ ਬਾਪ ਨੂੰ ਲੈ ਕੇ ਜਾਂਦੀ ਹੈ ਨਾ ਕਿ ਇਹ ਬਹੁਤ ਅੱਛਾ ਚਰਵਾਲ ਹੈ, ਬਹੁਤ ਅੱਛਾ ਡੰਗਰ ਚਾਰਦਾ, ਬਹੁਤ ਅੱਛਾ ਯਾਲੀ, ਇਹਨੂੰ ਤੁਸੀਂ ਰੱਖ ਲਵੋ, ਇਹਦੇ ਵਰਗੇ ਡੰਗਰ ਕੋਈ ਨਹੀਂ ਸਾਂਭਦਾ ਹੈ ਜੀ। ਹਾਂਜੀ ਉੱਥੇ ਤੁਸੀਂ ਦੇਖੋ ਨਾ ਸਰ, ਉਹਦੇ ਚ ਸਰਦਾਰ ਜੀ ਤੁਸੀਂ ਲਾਇਕ ਤਰੀਨ ਲੋਕ ਹੋ, ਏਡੇ ਵੱਡੇ ਇਲਮ ਦੋਸਤ ਬੰਦੇ ਹੋ, ਉੱਥੇ ਹੀਰ ਦੇ ਮੂੰਹ ਸੈਯਦ ਵਾਰਿਸ ਸ਼ਾਹ ਨੇ ਇੱਕ ਮਿਸਰਾ ਪਵਾਇਆ। ਹਾਂਜੀ ਉੱਥੇ ਪੀਰ ਵਾਰਿਸ ਸ਼ਾਹ ਸੈਯਦ ਜਿਹੜੇ ਨੇ ਉਹ ਹੀਰ ਆਂਦੀ ਏ, ਉਹ ਵਾਰਿਸ ਸ਼ਾਹ ਹੀ ਆਂਦਾ ਨਾ ਪਿਆ, ਹੀਰ ਦੇ ਤਾਂ ਮੂੰਹ ਨਿਕਲਦਾ। ਉਹ ਹੀਰ ਆਪਣੇ ਬਾਪ ਨੂੰ ਆਂਦੀ ਹੈ ਮਾਰ ਚੂਚਕ ਨੂੰ, ਉਹ ਮੁੰਡੇ ਦੀਆਂ ਤਾਰੀਫਾਂ ਕਰਦੀ ਹੈ ਰਾਂਝੇ ਦੀਆਂ ਕਿ ਉਹਨੂੰ ਰਖਾਣਾ ਜੋ ਹੁੰਦਾ ਆਪਣੇ ਘਰ ਕਾਮਾ। ਤੇ ਉੱਥੇ ਸਾਰਾ ਹੀਰ ਆਖਦੀ ਏ ਆਪਣੇ ਬਾਪ ਨੂੰ ਕਿ ਇਹ ਡੰਗਰ ਚਾਰਨ ਦਾ ਬੜਾ ਸਿਆਣਾ ਹੈ, ਤੇ ਇਹ ਮਿਸਰਾ ਸੁਣਿਆ ਜੀ, ਆਖਦੀ ਏ ਠੇਕੇ ਨਾਲ ਪਿਆਰ ਦੇ ਹੋਂਗ ਦੇ ਕੇ ਸੋਟਾ ਸਿੰਘ ਤੇ ਮੂਲ ਨਾ ਮਾਰਦਾ। ਹੁਣ ਉਹ ਆਂਦੀ ਹੈ ਕਿ ਜਿਸਨੇ ਡੰਗਰ ਬਾਹਰ ਲੈ ਕੇ ਜਾਂਦਾ ਨਾ ਜੰਗਲ ਚ ਚਾਰਨ ਵਾਸਤੇ, ਤੇ ਉਸ ਵੇਲੇ ਅੱਬਾ ਜੀ ਇਹ ਡੰਗਰਾਂ ਨੂੰ ਨਾ ਪਿਆਰ ਨਾਲ ਹੋਂਗ ਦੇ ਕੇ ਹਿੱਕਦਾ, ਉਹਨਾਂ ਨੂੰ ਢੋਰਦਾ ਕਰਕੇ। ਉਹ ਆਂਦੀ ਹੈ ਸਿੰਘ ਤੇ ਸੋਟਾ ਨਹੀਂ ਮਾਰਦਾ। ਲਓ ਜਨਾਬ, ਇਹ ਪੀਰ ਵਾਰਿਸ ਸ਼ਾਹ ਇੱਕ ਆਲਮੇ ਦੀਨ ਸੀ, ਇੱਕ ਇਲਮ ਵਾਲਾ ਬੰਦਾ ਸੀ। ਉਹ ਕਿਹੜਾ ਡੰਗਰ ਚਾਰਦਾ ਰਿਹਾ ਸੀਗਾ, ਉਹ ਕਿਹੜਾ ਕੋਈ ਗੁੱਜਰ ਸੀਗਾ, ਉਹਨੂੰ ਕਿਹੜਾ ਕੋਈ ਡੰਗਰਾਂ ਮਗਰ ਗਿਆ ਸੀ। ਮੈਂ ਜਨਾਬ ਸਾਡੇ ਸ਼ਹਿਰ ਲਾਹੌਰ ਦੇ ਵਿੱਚ ਨਾ ਜੀ ਯੂਨੀਵਰਸਿਟੀ ਹੈ, ਸਾਡੇ ਡੰਗਰਾਂ ਦਾ ਬੜਾ ਵੱਡਾ ਨਾ ਜੀ ਐਨੀਮਲ ਹਸਬੈਂਡਰੀ ਦਾ ਜੀ ਯੂਨੀਵਰਸਿਟੀ। ਉੱਥੇ ਸਰ ਮੈਂ ਬੜੇ ਪ੍ਰੋਫੈਸਰਾਂ ਕੋਲ ਗਿਆ, ਸਾਦਾ ਜਿਹਾ ਮਿਸਰ ਹੈ, ਚਿਟਕਾ ਗਿਆ। ਤੇ ਮੈਂ ਜਨਾਬ ਜਾ ਕੇ ਉੱਥੇ ਪੁੱਛਿਆ ਡਾਕਟਰ ਸਾਹਿਬ ਨੂੰ, ਡਾਕਟਰ ਫਾਰੂਕ ਸਾਹਿਬ ਅੱਲਾ ਪਾਕ ਉਹਨਾਂ ਨੂੰ ਸਿਹਤ ਦੇ ਜੇ ਜਿਉਂਦੇ ਨੇ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਜਾ ਕੇ ਮੈਂ ਕਿਹਾ ਡਾਕਟਰ ਸਾਹਿਬ ਹੈ ਸੈਯਦ ਲਿਖਦਾ ਕਿ ਹਿੱਕੇ ਨਾਲ ਪਿਆਰ ਦੇ ਹੋਂਗ ਦੇ ਕੇ ਸੋਟਾ ਸਿੰਘ ਤੇ ਮੂਲ ਨਾ ਮਾਰਦਾ ਹੈ, ਤੇ ਡੰਗਰ ਦੇ ਸਿੰਘ ਤੇ ਸੋਟਾ ਮਾਰਨ ਦਾ ਕੀ ਨੁਕਸਾਨ ਹੈ। ਲਓ ਜਨਾਬ, ਉਹਨਾਂ ਮੈਨੂੰ ਕਾਪੀ ਮੇਰੀ ਭਰਾ ਛੱਡੀ ਸੀ, ਨੁਕਸਾਨ ਦੱਸ ਕੇ। ਉਹਨਾਂ ਆਖਿਆ ਯਾਰ ਡੰਗਰ ਨੂੰ ਲਾਸ਼ਾ ਹੋ ਜਾਂਦਾ, ਡੰਗਰ ਨੂੰ ਫਾਲਜ ਹੋ ਜਾਂਦਾ, ਸਿੰਘ ਤੇ ਸੋਟਾ ਵਜੇ ਡਾਇਰੈਕਟ ਦਿਮਾਗ ਤੇ ਅਸਰ ਹੁੰਦਾ, ਸਿੰਘ ਟੁੱਟ ਜਾ ਦਿਮਾਗ 'ਚ ਕੀੜੇ ਪੈ ਜਾਂਦੇ ਨੇ, ਸਿੰਘ ਟੁੱਟ ਜਾ ਡੰਗਰ 4 ਲੱਖ ਦਾ ਹੋਵੇ ਤੇ 2 ਲੱਖ ਦਾ ਰਹਿ ਜਾਂਦਾ ਹੈ ਜੀ। ਸਰ ਮੈਂ ਤੁਹਾਨੂੰ ਕੀ ਦੱਸਾਂ, ਉਹਨਾਂ ਕਹਿੰਦਾ ਓਰੀਜਨ ਜਿਹੜਾ ਨਾ ਸਿੰਘ ਦਾ ਓਰੀਜਨ, ਏਡੀ ਸਰ ਵੱਡੀਆਂ ਗੱਲਾਂ ਉਹਨਾਂ ਦੱਸੀਆਂ। ਜਦੋਂ ਮੈਂ ਪ੍ਰੋਗਰਾਮ ਵਿੱਚ ਉਹ ਗੱਲਾਂ ਸੁਣਾਈਆਂ, ਮੈਨੂੰ ਪੂਰੇ ਪਾਕਿਸਤਾਨ ਚੋਂ ਬੜੇ ਬਜ਼ੁਰਗਾਂ ਬਾਬਿਆਂ ਗੁਜਰਾਂ ਦੇ ਫੋਨ ਆਏ। ਉਹਨਾਂ ਆਖਿਆ ਯਾਰ ਜ਼ਿੰਦਗੀ 'ਚ ਸਾਡੀ ਲੰਘ ਗਈ ਹੈ, ਡੰਗਰ ਰੱਖਦੇ ਆ, ਸਾਨੂੰ ਤੇ ਪਤਾ ਹੀ ਨਹੀਂ ਡੰਗਰ ਦੇ ਸਿੰਘ ਤੇ ਸੋਟਾ ਨਹੀਂ ਮਾਰੇ ਜਾਂਦਾ। ਤੇ ਵਾਰਿਸ ਸ਼ਾਹ ਤੇ ਲਿਖ ਗਿਆ 264 ਸਾਲ ਪਹਿਲੇ। ਸੋ ਗੁਜ਼ਾਰਿਸ਼ ਹੈ ਕਿ ਉਹਦੀ ਤੁਸੀਂ ਬਾਰੀਕ ਬੀਨੀ ਵੇਖੋ ਕਿ ਉਹ ਕਿਸ ਕਦਰ ਬਰੀਕ ਆਦਮੀ ਸੀ। ਜਿੰਨੀਆਂ ਮੱਝਾਂ ਦੀਆਂ ਕਿਸਮਾਂ ਸੈਯਦ ਨੇ ਲਿਖ ਛੜੀਆਂ ਨੇ, ਸਾਰੇ ਪਾਕਿਸਤਾਨ ਦੇ ਗੁਜਰ ਇਕੱਠੇ ਹੋ ਜਾਣ ਤੇ ਦੱਸ ਨਹੀਂ ਸਕਦੇ। ਉਹਦੀ ਜਿਹੜੀ ਹੈ ਨਾ ਸਰ ਵੁਸਅਤ ਇਲਮੀ, ਉਹਦੇ ਨੌਲੇਜ ਦੀ ਜਿਹੜੀ ਵੁਸਅਤ ਹੈ, ਉਹਨੂੰ ਕੋਈ ਨਹੀਂ ਪਾ ਸਕਦਾ। ਇਹਨਾਂ ਗੱਲਾਂ ਤੋਂ ਨਾ ਜੀ ਫਿਰ ਜਿਹੜਾ ਸਮਝ ਆਉਂਦੀ ਜਾਵੇ ਨਾ ਜੀ, ਤੇ ਫਿਰ ਉਹਦੇ ਨਾਲ ਪਿਆਰ ਹੋਰ ਵੱਧਦਾ ਜਾਂਦਾ ਹੈ। ਰੋਮਾਨਵੀ ਦਾਸਤਾਨਾਂ ਸੋਹਣੀਆਂ ਸਾਰਿਆਂ ਦਿਖੀਆਂ ਨੇ, ਪਰ ਅਸੀਂ ਤੇ ਸਰ ਜਿਹੜੀ ਹੈ ਨਾ ਰੋਮਾਨ ਦੇ ਨਾਲ ਜਿਹੜੀ ਇਲਮੀਅਤ ਹੈ ਨਾ ਸੈਯਦ ਦੀ, ਜਿਹੜੀ ਉਹਦੇ ਆਪਣਾ ਵੇਖੋ ਨਾ ਜਿੱਥੇ ਰਾਂਝਾ ਆਪਣਾ ਉਹ ਜੋਗੀ ਬਣ ਕੇ ਜਾਂਦਾ ਹੈ, ਤੇ ਉਹ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਜੋਗੀ ਸਾਬਤ ਕਰਨ ਵਾਸਤੇ ਮੁਖਤਲਿਫ ਬੂਟੀਆਂ ਦੇ ਖਵਾਸ ਦੱਸਦਾ ਹੈ ਜੀ। ਉੱਥੇ ਇੱਕ ਮਿਸਰਾ ਮੈਨੂੰ ਯਾਦ ਆਇਆ ਵੀ ਬੂਟੀ ਸੌਂਫ ਦੀ ਤੋਂ ਲਾ ਕੇ ਤਰੇਲ ਕਤਰੇ ਅੱਖੀ ਅੰਨੀਆਂ ਵਿੱਚ ਚੁਆ ਦੇਈਏ। ਔਰ ਬਾਅਦ ਵਿੱਚ ਜਨਾਬ ਜਦੋਂ ਮੈਂ ਮੈਡੀਕਲ ਸਾਇੰਸ ਦਾ ਤਾਲਬ ਇਲਮ ਬਣਿਆ, ਮੈਂ ਪੜ੍ਹਿਆ, ਤੇ ਤੁਸੀਂ ਵੀ ਮਾਸ਼ਾਅੱਲਾ ਜਾਣਦੇ ਹੀ ਹੋਣੇ ਹੋ, ਜਹਾਨ ਦੀਦਾ ਆਦਮੀ ਹੋ, ਕਿ ਸੌਂਫ ਕਿਸ ਕਦਰ ਬੂਟੀ ਸੌਂਫ ਦੀ ਤੋਂ ਲਾ ਕੇ ਤਰੇਲ ਕਤਰੇ ਅੰਨੇ ਦੀ ਅੱਖ ਚ ਪੀਰ ਵਾਰਿਸ ਸ਼ਾਹ ਦਾ ਚੁਆ ਦਿਓ ਤੇ ਉਹਨੂੰ ਦਿਸਣ ਲੱਗ ਪਵੇਗਾ। ਯਾਨੀ ਜੇ ਤੁਸੀਂ ਉਹਦੀ ਵੇਖੋ ਕਿ ਤਬੀਬ ਕਿੱਡਾ ਵੱਡਾ, ਹਕੀਮ ਕਿੱਡਾ ਵੱਡਾ, ਤੇ ਉਹਦਾ ਜੋੜ ਕੋਈ ਨਹੀਂ। ਜੇ ਮਾਂਦਰੀ ਲਾ ਲਓ ਤੇ ਏਡਾ ਕਿਸੇ ਵੱਡੇ ਤੋਂ ਵੱਡੇ ਸਪੇਰੇ ਨੂੰ ਇੰਨੀਆਂ ਸੱਪਾਂ ਦੀਆਂ ਕਿਸਮਾਂ ਦਾ ਨਹੀਂ ਪਤਾ ਜਿੰਨਾ ਸੈਯਦ ਨੂੰ ਪਤਾ। ਜੇ ਜਨਾਬ ਤੁਸੀਂ ਉਹਦਾ ਜਿਹੜੇ ਪਾਸੇ ਘੋੜਾ ਦੜਾ ਲਓ ਨਾ, ਉਹਦਾ ਜਿਹੜਾ ਕਲਾਮ ਹੈ ਨਾ ਜੀ, ਉਹਦੀ ਕਿਤਾਬ ਇੱਕ ਏਡਾ
ਖੂਬਸੂਰਤ ਜੰਗਲ ਹੈਗਾ ਤੁਹਾਡਾ, ਘੋੜਾ ਜਿੱਧਰ ਭਜਾਓ ਭੱਜਦਾ ਹੀ ਜਾਂਦਾ, ਅੱਗੋਂ ਐਂਡ ਨਹੀਂ ਆਉਂਦਾ, ਬੰਦਾ ਥੱਕ ਜਾਂਦਾ, ਉਹਦਾ ਇਲਮ ਨਹੀਂ ਮੁੱਕਦਾ ਸਾ। ਬਿਲਕੁਲ ਬਿਲਕੁਲ। ਅਸੀਂ ਤੇ ਇਹੀ ਸਮਝਦੇ ਹਾਂ। ਬਾਕੀ ਜੇ ਤੁਹਾਡੇ ਚੜ੍ਹਦੇ ਪੰਜਾਬ ਵਿੱਚ ਕੋਈ ਏਦੋਂ ਵੱਡਾ ਲਿਖਣ ਵਾਲਾ ਰਾਈਟਰ ਸੋਹਣਾ ਹੈ ਤੇ ਉਹਦੀਆਂ ਤੁਸੀਂ ਵੀ ਗੱਲਾਂ ਸਾਨੂੰ ਸੁਣਾਓ, ਸਾਡਾ ਇਲਮ ਵਧੇ ਜੀ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ ਜੀ। ਹਾਂਜੀ ਬਾਕੀ ਹਾਂਜੀ ਮੈਂ ਹੁਣ ਇਹ ਕਹਿਣਾ, ਇਹ ਤੁਹਾਨੂੰ ਪੁੱਛਣਾ ਹੈ, ਮੇਰੇ ਖਿਆਲ ਸਲੀਮ ਗਿੱਲ ਵੀ ਜਾਣਦੇ ਨੇ ਆਪਣੇ। ਗਿੱਲ ਸਾਹਿਬ ਨੂੰ ਸਵਾਲ ਕਰੋ ਨਾ ਜੀ, ਮੈਂ ਗਿੱਲ ਸਾਹਿਬ ਦੀਆਂ ਵੀ ਗੱਲਾਂ ਸੁਣਾ ਨਾ ਜਨਾਬ, ਸਾਡਾ ਇਲਮ ਵਧੇ। ਨਹੀਂ ਉਹ ਦੱਸਣਗੇ ਨਾ, ਮੇਰੇ ਖਿਆਲ ਆਪਣੇ ਮੁਕਾਬਲੇ ਹੁੰਦੇ ਨੇ, ਆਪਣੇ ਹੀਰ ਰਾਂਝੇ ਦੇ ਕਿਸੇ ਦੇ ਮੁਕਾਬਲੇ ਹੁੰਦੇ, ਉਹ ਜ਼ੁਬਾਨੀ ਸੁਣਾਉਂਦੇ ਨੇ। ਜੇ ਉਹਨਾਂ ਨੂੰ ਕਹਿ ਇਹ ਵਰਕੇ ਤੇ ਇਹ ਤੁਸੀਂ ਸੁਣਾਓ ਤਾਂ ਬਿਲਕੁਲ ਉਹਨਾਂ ਨੇ ਰਟਿਆ ਹੁੰਦਾ ਸੁਣਾਉਂਦੇ ਨੇ। ਉਹ ਗਿੱਲ ਸਾਹਿਬ ਦੱਸਣਗੇ। ਗਿੱਲ ਸਾਹਿਬ ਤੁਸੀਂ ਦੱਸਿਓ ਉਹ ਕੀ ਹੈ ਤੁਹਾਡੇ। ਦੇਖੋ ਜੀ, ਮੈਨੂੰ ਜਵੇਦ ਸਾਹਿਬ ਦੀਆਂ ਗੱਲਾਂ ਨੇ ਅੱਜ ਇੰਨਾ ਕੁ ਸਵਾਦ ਦਿੱਤਾ, ਇੰਨਾ ਕੁ ਮਜ਼ਾ ਆਇਆ ਮੈਨੂੰ ਸੁਣ ਕੇ ਇਹਨਾਂ ਦੀਆਂ ਗੱਲਾਂ ਦਾ, ਮੈਨੂੰ ਆਪਣੇ ਸਵਾਲ ਭੁੱਲ ਗਏ ਨੇ। ਨਹੀਂ ਜੀ ਨਹੀਂ, ਦੱਸੋ ਨਾ ਵੀ ਹੀਰ ਦੇ ਕਿੰਨੇ ਹਫ਼ਜ਼ ਨੇ, ਦੱਸੋ ਜਨਾਬ ਸਰਕਾਰ। ਮੈਂ ਤੁਹਾਨੂੰ ਪਾਕ ਦੇ ਹਫ਼ਜ਼ ਤੁਹਾਨੂੰ ਮੈਂ ਦੱਸਦਾ ਜੀ, ਇਹ ਗਿੱਲ ਸਾਹਿਬ ਨੇ ਮਸਲਾ ਰੇਜ਼ ਕੀਤਾ ਸੀ ਵੀ ਤੁਸੀਂ ਹੀਰ ਬਾਰੇ ਵੀ ਗੱਲ ਕਰੋ, ਇਹਨਾਂ ਨੇ ਕਿਹਾ ਸੀ, ਤਾਂ ਮੈਂ ਇਹ ਪ੍ਰੋਗਰਾਮ ਕਰਦਾ ਪਿਆ। ਹਾਂਜੀ ਹਾਂਜੀ ਕੇਵਲ ਜਸਪਾਲ ਜੀ ਦਾ ਥੋੜਾ ਜਿਹਾ ਮੈਨੂੰ ਨਾ ਜਵੇਦ ਸਾਹਿਬ ਨਾਲ ਗੱਲ ਕਰ ਲੈਂਦੇ ਹੋ। ਆਓ ਜੀ ਆਓ ਜੀ। ਜਵੇਦ ਸਾਹਿਬ ਤੁਸੀਂ ਅਗਲੇ ਇਤਵਾਰ ਵੀ ਪ੍ਰੋਗਰਾਮ ਇੱਕ ਛੋਟਾ ਜਿਹਾ ਰੱਖਣਾ, ਜਿਵੇਂ ਕੇਵਲ ਜਸਪਾਲ ਜੀ ਰੱਖਣਗੇ। ਜੇ ਟਾਈਮ ਨਿਕਲੇ ਤੇ ਥੋੜੀ ਦੀ ਤਸ਼ਰੀਫ ਤੁਸੀਂ ਲਿਆਣਾ, ਕਿਉਂਕਿ ਮੈਨੂੰ ਬੜਾ ਹੀ ਨੌਲੇਜ ਜਿਹੜਾ ਨਾ ਬੜਾ ਹੀ ਮਜ਼ਾ ਆਇਆ ਵਾ। ਜ਼ਬਾਨੀ ਕਲਾਮੀ ਤੇ ਬੜੇ ਸੁਣੇ ਨੇ ਤੇ ਬੜੀਆਂ ਗੱਲਾਂ ਸੁਣੀਆਂ ਨੇ, ਪਰ ਜਿਹੜੀਆਂ ਪੜ੍ਹੀਆਂ ਉਹ ਅੱਜ ਮਜ਼ਾ ਆਇਆ ਸੁਣਨ ਦਾ। ਸਹੀ ਸਹੀ। ਤੁਹਾਡਾ ਵੱਡਾ ਪਾਨ ਹੈ, ਪਰ ਮੈਂ ਇਨਸ਼ਾਅੱਲਾ ਹੁਣ ਇੱਕ ਦੋ ਤਵਾਰ ਛੱਡ ਕੇ ਆਵਾਂਗਾ ਜੀ। ਮੈਂ ਅੱਜ ਮੇਰਾ 2-3 ਪ੍ਰੋਗਰਾਮ था मैं खत्म किया ने, क्योंकि ਜ਼ਫਰ ਤਨਵੀਰ ਸਾਹਿਬ ਵੀ ਮੇਰੇ ਬੜੇ ਵੱਡੇ ਮੌਸਮ ਨੇ, ਉਹਨਾਂ ਦਾ ਹੁਕਮ ਦੀ ਕੋਈ ਸਰਦਾਰ ਹੋਣਾ ਐਡੇ ਪਿਆਰ ਨਾਲ ਹੁਕਮ ਦਿੱਤਾ ਸੀ ਤੇ ਮੈਂ ਕਿਹਾ ਜਨਾਬ ਚਲੋ ਅਸੀਂ ਸਰਦਾਰ ਹੋਰਾਂ ਦੀ ਖਿਦਮਤ ਚ ਹਾਜ਼ਰ ਹੋ ਕੇ ਆਪਣਾ ਕੱਦ ਵਧਾ ਲਈਏ ਜੀ। ਤੇ ਮੈਂ ਇਨਸ਼ਾਅੱਲਾ ਗਿੱਲ ਸਾਹਿਬ ਮੈਂ ਤੁਹਾਡਾ ਦਾਸ ਆ ਜਨਾਬ, ਤੁਹਾਡਾ ਖਾਦਮ ਨੌਕਰ, ਮੈਂ ਹਾਜ਼ਰ ਹੁੰਦਾ ਰਹਾ ਕਰਾਂਗਾ, ਪਰ ਅਗਲੀ ਤਵਾਰ ਤੇ ਛੁੱਟੀ ਦਿਓ, ਫਿਰ ਉਦੋਂ ਅਗਲੀ ਤੇ ਕਰ ਲਾਂਗੇ। ਮੈਂ ਹੁਣ ਸਰਦਾਰ ਹੋਰਾਂ ਦੇ ਮਗਰ ਹੀ ਆ, ਮੈਂ ਇਹਨਾਂ ਨੂੰ ਆਪ ਰਲ ਪਾ ਕਰਾਂਗਾ। ਨਹੀਂ 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 ਨਹੀਂ, ਜਦੋਂ ਤੁਹਾਡੇ ਕੋਲ ਮੁਨਾਸਬ ਸਹੀ ਟਾਈਮ ਨਿਕਲੇ ਫਰੈਸ਼ ਫਿਰ ਕਰਨਾ ਜੀ। ਨਾਲੇ ਮੈਂ ਸਰਦਾਰ ਹੋਰਾਂ ਨੂੰ ਬੇਨਤੀ ਇਹ ਵੀ ਕਰਨੀ ਸੀ ਕਿ ਜਿਹੜਾ ਕੋਈ ਪ੍ਰੋਗਰਾਮ ਸਰ ਕਰਨਾ ਹੋਵੇ ਨਾ, ਮੈਂ ਹੁਣ ਆਪਣਾ 27-28 ਸਾਲ ਪਹਿਲੇ ਐਮਏ ਕੀਤਾ ਸੀ, ਹੁਣ ਮੇਰਾ ਲਿਟਰੇਚਰ ਨਾਲ ਉਹਦੀ ਜੁੜਤ ਨਹੀਂ ਹੈਗੀ, ਤੇ ਤੁਸੀਂ ਨਾ ਮੈਨੂੰ ਬਰਾਹੇ ਕਰਮ ਕੋ 2-3 ਦਿਨ ਪਹਿਲੇ ਜ਼ਰਾ ਦੱਸ ਦਿਆ ਕਰੋ। ਐ ਤੇ ਹੁਣ ਤੁਸੀਂ ਕੱਲ ਫਰਮਾਇਆ, ਮੈਂ ਅੱਜ ਹਾਜ਼ਰ ਹੋ ਗਿਆ, ਤੇ ਉਹ ਮੇਰੇ ਕੋਲ ਬੰਦਾ ਥੋੜਾ ਝਾਤੀ ਮਾਰ ਲੈਂਦਾ ਨਾ ਜੀ, ਥੋੜੀ ਜਿਹੀ ਜ਼ਿਹਨ ਚ ਤਾਜ਼ਾ ਗੱਲ ਕਰ ਲੈਂਦਾ ਜੀ। ਹਾਂਜੀ ਮੈਂ ਆਪਣਾ, ਤੁਸੀਂ ਦੱਸੋ ਜੀ ਮੁਕਾਬਲੇ ਹੁੰਦੇ ਨੇ ਉੱਥੇ, ਜਦੋਂ ਕੋਈ ਦਿਨ ਦਿਹਾੜਾ ਮਨਾਉਂਦੇ ਨੇ ਉੱਥੇ ਹੀਰ ਦੇ ਕਿਸੇ ਪੜ੍ਹੇ ਦੇ ਮੁਕਾਬਲੇ ਹੁੰਦੇ ਨੇ। ਬਿਲਕੁਲ ਹੁੰਦਾ ਹੈ। ਹਾਂਜੀ, ਤਾਂ ਇਹ ਚੜ੍ਹਦੇ ਪੰਜਾਬ 'ਚ ਨਹੀਂ ਹੁੰਦੇ, ਲਹਿੰਦੇ 'ਚ ਹੁੰਦੇ। ਸਾਨੂੰ ਸੋਰੀ ਉਹਦੇ ਬਾਰੇ ਕੁਝ ਦੱਸੋ ਸਾਨੂੰ, ਲਹਿੰਦੇ ਚੜ੍ਹਦੇ ਪੰਜਾਬ ਵਾਲੇ ਨੂੰ। ਹਾਂਜੀ ਚੜ੍ਹਦੇ ਪੰਜਾਬ ਮੈਂ ਦੱਸਾਂ ਜੀ। ਹਾਂਜੀ ਸਰ ਜੀ, ਗੁਜ਼ਾਰਿਸ਼ ਇਹ ਵੇ, ਜਿਹੜਾ ਆਪਣਾ ਸਾਡਾ ਲਹਿੰਦਾ ਪੰਜਾਬ ਹੈ ਨਾ ਜੀ, ਇਹਦੇ ਜਿਹਦੇ ਮੇਰੇ ਸਾਹਿਬ ਜੀ ਇੱਥੇ ਅਸੀਂ ਬੜੇ ਸ਼ੌਕ ਨਾਲ ਮੁਕਾਬਲੇ ਕਰਾਉਂਦੇ ਆ। ਇੱਥੇ ਜਦੋਂ ਪੀਰ ਵਾਰਿਸ ਸ਼ਾਹ ਸੈਯਦ ਦਾ ਉਰਸ ਹੁੰਦਾ ਨਾ ਜੀ, ਤੇ ਉਰਸ ਦੇ ਉੱਤੇ ਉਹਨਾਂ ਦੀ ਜਿਹੜੀ ਐਨੂਅਲ ਹੁੰਦੀ ਹੈ ਸੈਰੇਮਨੀ, ਉਹਦੇ ਉੱਤੇ ਤੇ ਫਿਰ ਐਨੀਵਰਸਰੀ ਦੇ ਉੱਤੇ ਤੇ ਫਿਰ ਬੜੇ ਦੂਰੋਂ ਇੰਡੀਆ ਚੋਂ ਬਹੁਤ ਜ਼ਿਆਦਾ ਦੋਸਤ ਆਉਂਦੇ ਨੇ। ਅੱਛਾ ਜੀ ਅੱਛਾ ਜੀ। ਹਾਂਜੀ, ਪੀਰ ਵਾਰਿਸ ਸ਼ਾਹ ਦੇ ਵੀ ਆਉਂਦੇ ਨੇ ਤੇ ਬੁੱਲੇ ਸ਼ਾਹ ਦੇ ਵੀ ਆਉਂਦੇ ਨੇ। ਬੁੱਲੇ ਸ਼ਾਹ ਸੈਯਦ ਦੇ ਤੇ ਕੋਈ 10-15 ਸਾਲ ਪਹਿਲੇ ਇੱਕ ਵਾਰੀ ਮੈਂ ਗਿਆ ਸਾਂ ਆਪਣੇ ਟੀਵੀ ਵੱਲੋਂ ਫਿਲਮ ਬਣਾਉਣ, ਤੇ ਇੰਡੀਅਨ ਪੰਜਾਬ ਦੀ ਨਾ ਜੀ ਉਦੋਂ ਵਜ਼ੀਰੇ ਆਲਾ ਕੋਈ ਖਾਤੂਨ ਸਨ, ਔਰਤ ਸਨ ਕੋਈ, ਉਹ ਵੀ ਆਈਆਂ ਹੋਈਆਂ ਸਨ, ਔਰ ਉਹਨਾਂ ਐਡੀ ਜ਼ਬਰਦਸਤ ਸਪੀਚ ਕੀਤੀ ਸੀ, ਐਡੀ ਰਿਚ ਸਪੀਚ ਸੀ ਉਹਨਾਂ ਦਾ, ਇੰਨਾ ਮੁਤਾਲਿਆ ਸੀ ਸੈਯਦ ਬੁੱਲੇ ਸ਼ਾਹ ਦੇ, ਮੈਂ ਬੜਾ ਉਹਨਾਂ ਤੋਂ ਮੁਤਾਸਰ ਹੋਇਆ ਸਾਂ। ਮੈਂ ਫਿਰ ਉਹਨਾਂ ਦਾ ਅਲੱਗਾ ਇੰਟਰਵਿਊ ਬਣਾਇਆ ਸੀ। ਤੇ ਗੁਜ਼ਾਰਿਸ਼ ਹੈ ਹਾਂਜੀ ਹਾਂਜੀ ਕਿ ਪਿਆਰ ਕਰਨ ਵਾਲੇ ਵਾਰਿਸ ਸ਼ਾਹ ਸੈਯਦ ਨੂੰ, ਬਾਬੇ ਬੁੱਲੇ ਸ਼ਾਹ ਸੈਯਦ ਨੂੰ, ਬਾਬਾ ਜੀ ਫਰੀਦ ਗੱਜੇ ਸ਼ਕਰ ਨੂੰ, ਬਾਬਾ ਜੀ ਫਰੀਦ ਗੱਜੇ ਸ਼ਕਰ ਨੂੰ ਤੇ ਪੂਰੇ ਦੁਨੀਆ ਦੇ ਵਿੱਚ ਵਸਣ ਵਾਲੇ ਸਾਡੇ ਸਿੱਖ ਭੈਣਾਂ ਭਰਾ ਬਹੁਤ ਪਸੰਦ ਕਰਦੇ ਨੇ। ਉਹਦੀ ਵਜ੍ਹਾ ਇਹ ਵੇ ਜੀ,
हाँ जी, वो वजह ये भी है कि अपने शेख फरीद ਉਹਨਾਂ ਦੇ ਜਿਹੜੇ ਦੋਹੇ ਜਿਹੜੇ ਉਹਨੂੰ ਲਿਖਿਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਦਰਜ ਨੇ। यही मैं दसन लगा हाँ कि साडे ताई ਇਹ ਬਾਬਾ ਜੀ ਗੁਰੂ ਨਾਨਕ ਦੇਵ ਦੀ ਏਡੀ ਵੱਡੀ ਕਿਰਪਾ ਹੈ ਸਾਡੇ ਤੇ, ਏਡਾ ਵੱਡੀ ਉਹਨਾਂ ਦੀ ਨੇਕੀ ਹੈ ਭਈ ਅਸੀਂ ਜਿਹੜੀ ਐਮਏ ਪੰਜਾਬੀ ਚ ਜਦੋਂ ਕੀਤਾ ਤੇ ਅਸਾਂ ਜਿਹੜੇ ਉੱਥੇ ਬਾਬੇ ਫਰੀਦ ਦੇ ਸ਼ਲੋਕ ਜਾਂ ਦੋਹੇ ਪੜ੍ਹੇ ਨੇ ਨਾ ਜੀ, ਉਹ ਸਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਨੇ। ਬਿਲਕੁਲ ਬਾਬਾ ਜੀ ਗੁਰੂ ਨਾਨਕ ਦੇਵ ਨੇ ਆਪਣੀ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਬਾਬਾ ਫਰੀਦ ਜੀ ਦਾ ਕਲਾਮ ਉਹਦੇ ਵਿੱਚ ਸਮੋ ਦਿੱਤਾ ਸੀ। ਉਹ ਬਾਬਾ ਜੀ ਦੀ ਗ੍ਰੰਥ ਸਾਹਿਬ, ਤੁਹਾਡੀ ਜਿਹੜੀ ਗ੍ਰੰਥ ਸਾਹਿਬ ਉਹਦੇ ਚ ਪੜ੍ਹ ਕੇ ਵੇਖੋ, ਉਹਦੇ ਚੋਂ ਸਾਡੇ ਤਾਈਂ ਪੜਦਾ ਤੇ ਅਸੀਂ ਇਸ ਵਾਸਤੇ ਇੰਡੀਅਨ ਪੰਜਾਬ ਵਿੱਚ ਚੂੰਕਿ ਸਿੱਖ ਭਰਾ ਜਿਹੜੇ ਨੇ ਸਾਡੇ, ਉਹਨਾਂ ਦੀ ਬੜੀ ਜ਼ਿਆਦਾ ਸਿੱਖ ਮਤ ਦੇ ਮੰਨਣ ਵਾਲਿਆਂ ਦੀ ਬੜੀ ਜ਼ਿਆਦਾ ਤਾਦਾਦ ਹੈ ਪੰਜਾਬ ਵਿੱਚ, ਤੇ ਉਹ ਸਾਰੇ ਜਿਹੜੇ ਨੇ ਜੀ ਉਹ ਸਾਡੇ ਬਾਬਾ ਜੀ ਬੁੱਲੇ ਸ਼ਾਹ ਨੂੰ, ਸਾਡੇ ਬਾਬਾ ਫਰੀਦ ਗੱਜੇ ਸ਼ਕਰ ਨੂੰ, ਮੀਆਂ ਮੁਹੰਮਦ ਬਖਸ਼ ਦਾ ਕਲਾਮ 2-4 ਦਿਨ ਹੋਏ ਨੇ ਮੈਂ ਇੰਡੀਆ ਦੇ ਵਿੱਚ ਇੱਕ ਚੈਨਲ ਸੀ ਉਹਦੇ ਚ ਇੱਕ ਬੱਚੀ ਸੁਣਵਾ ਰਹੀ ਸੀ ਤੇ ਨਾਲ ਸਾਰੇ ਰੋ ਰਹੇ ਸਨ। ਯਾਨੀ ਕਿ ਤੁਸੀਂ ਦੇਖੋ ਨਾ, ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਇੱਕ ਸ਼ੇਰ ਹੈ ਕਿ ਮਾਂ ਮਰੇ ਤੇ ਮੁੱਕ ਜਾਣ ਪੇਕੇ ਤੇ ਪਿਓ ਮਰੇ ਘਰ ਵਿਹਲਾ, ਤੇ ਸ਼ਾਲਾ ਵੀਰ ਨਾ ਮਰਨ ਕਿਸੇ ਦੇ ਉੱਜੜ ਜਾਂਦਾ ਹੈ ਮੇਲਾ। ਹੁਣ ਇਹ ਸ਼ੇਰ ਜਿਹੜਾ ਹੈ ਉਹ ਕਿਹੜੀ ਚੜ੍ਹਦੇ ਪੰਜਾਬ ਦੀ ਕਿਹੜੀ ਧੀ ਹੈ ਜਿਹੜੀ ਸੁਣ ਕੇ ਨਹੀਂ ਰੋਏਗੀ? ਇਸ ਤਰ੍ਹਾਂ ਹੀ ਸਾਡੇ ਇੱਧਰ ਦੇਖੋ ਜੀ, ਸਾਡੇ ਵਿਚਾਰ ਸਾਂਝੇ ਨੇ, ਸਾਡੇ ਲਿਬਾਸ ਸਾਂਝੇ ਨੇ, ਸਾਡੀਆਂ ਰਵਾਇਤ ਸਾਂਝੀਆਂ ਨੇ, ਸਾਡੀ ਧਰਤੀ ਸਾਂਝੀ, ਸਾਡਾ ਸਭ ਕੁਝ ਇਕੱਠਾ ਹੈ। ਇਹ ਵੰਡ ਹੋਈ ਤੇ ਚਲੋ ਉਧਰ ਟੁਰ ਗਏ ਕੁਛ ਕੋਈ, ਅਸੀਂ ਇੱਧਰ ਰਹਿ ਗਏ। ਗੁਜ਼ਾਰਿਸ਼ ਇਹ ਵੇ ਮਿੱਟੀ ਦੇ ਉੱਤੇ ਇੱਕੋ ਹੀ, ਹੁਣ ਥੋੜੇ ਦਿਨ ਹੋਏ ਨੇ ਸਾਡੇ ਗੁਜਰਾਂ ਦੇ ਨਾ ਜੀ ਗੁਰਦੁਆਰਾ ਰੋੜੀ ਸਾਹਿਬ, ਉੱਥੇ 2100 ਆਏ ਸਾਡੇ ਦੋਸਤ ਸਿੱਖ ਤੇ ਖਵਾਤੀਨ, ਉਹਨਾਂ ਦੀਆਂ ਸਾਰੀਆਂ ਆਈਆਂ ਹੈ ਜੀ। ਮੈਂ ਸਗੋਂ ਆਪਣੀਆਂ ਉਹ ਸਿੱਖ ਭੈਣਾਂ ਜਿਹੜੀਆਂ ਹਨ ਉਹਨਾਂ ਨੂੰ ਮੈਂ ਬੜਾ ਸ਼ੁਗਰ ਲਾਇਆ, ਮੈਂ ਕਿਹਾ ਜੀ ਤੁਸੀਂ ਸਾਰੀਆਂ ਨੇ ਸਲਵਾਰ ਕਮੀਜ਼ ਪਾਈ, ਦੁਪੱਟਾ ਲਿਆ ਜਿਵੇਂ ਸਾਡੀਆਂ ਸੁਆਣੀਆਂ ਇੱਧਰ ਲੈਂਦੀਆਂ ਨੇ, ਸਾਡੀਆਂ ਬੀਬੀਆਂ ਜਨਾਨੀਆਂ, ਸਾਡੀਆਂ ਧੀਆਂ ਭੈਣਾਂ। ਤੇ ਮੈਂ ਕਿਹਾ ਜਿਹੜੇ ਸਿੱਖ ਨੇ ਤੁਹਾਡੇ ਬੰਦੇ ਮਰਦ, ਇਹਨਾਂ ਨੂੰ ਤੁਸੀਂ ਕਿਉਂ ਪੈਂਟਾਂ ਕੋਟ ਪਵਾਏ? ਇਹ ਦੇਸ਼ ਪੰਜਾਬ ਦਾ ਲਿਬਾਸ ਨਹੀਂ, ਇਹ ਪੈਂਟ ਕੋਟ ਤੇ ਸਾਡਾ ਲਿਬਾਸ ਹੀ ਨਹੀਂ। ਅਸੀਂ ਸਲਵਾਰ ਕਮੀਜ਼ ਪਾਉਂਦੇ ਹਾਂ, ਲਾਚਾ ਕੁੜਤਾ ਪਾਉਂਦੇ ਹਾਂ। ਦੇਸ਼ ਪੰਜਾਬ ਦੇ ਲੋਕ ਆ ਖੁੱਲੇ ਡੁੱਲੇ, ਵੱਡੇ ਦਿਲਾਂ ਵਾਲੇ ਤੇ ਵੱਡੇ ਕੱਪੜਿਆਂ ਵਾਲੇ। ਤੁਸੀਂ ਮੈਂ ਕਿਹਾ ਇਹਨਾਂ ਨੂੰ ਬਾਊ ਬਣਾ ਛੱਡਿਆ ਸਾਰਿਆਂ। ਉਹ ਫਿਰ ਭੈਣਾਂ ਹੱਸਦੀਆਂ ਹਨ, ਅੱਗੋਂ ਆਉਂਦੀਆਂ ਹਨ ਜੀ ਜਦੋਂ ਘਰ ਹੁੰਦੇ ਨੇ ਉਦੋਂ ਤੇ ਲਾਚਾ ਕੁੜਤਾ ਹੀ ਪਾਉਂਦੇ ਨੇ, ਪਜਾਮਾ ਕੁੜਤਾ ਹੀ ਪਾਉਂਦੇ ਨੇ। ਫਿਰ ਕਿਤੇ ਆਉਣਾ ਜਾਣਾ ਹੋਵੇ ਤਾਂ ਫਿਰ ਤੇ ਪੈਂਟ ਬੁਸ਼ਟ ਪਾ ਲੈਂਦੇ ਨੇ, ਫਿਰ ਕੋਟ ਪਾ ਲੈਂਦੇ ਨੇ। ਤੇ ਗੁਜ਼ਾਰਿਸ਼ ਇਹ ਹੈ ਕਿ ਇਹ ਜਿੰਨਾ ਕੁ ਤੁਸੀਂ ਨਜ਼ਰੀਆ ਜ਼ਰੂਰਤ ਦੇ ਤਹਿਤ ਪੈਂਟ ਕੋਟ ਪਾਉਂਦੇ ਉਹਨਾਂ ਹੀ ਅਸੀਂ ਵੀ ਪਾਉਂਦੇ ਹਾਂ। ਬਾਕੀ ਤਾਂ ਸਾਡੇ ਤੁਹਾਡੇ ਲਿਬਾਸ ਵੀ ਇੱਕੋ ਨੇ। ਗੰਦਲਾਂ ਦਾ ਸਾਗ ਤੇ ਮੱਖਣ ਮਕਈ ਤੁਸੀਂ ਵੀ ਖੁਸ਼ ਹੋ ਕੇ ਖਾਂਦੇ ਹੋ ਤੇ ਅਸੀਂ ਵੀ ਖਾਂਦੇ ਹਾਂ। ਕੋਈ ਫਰਕ ਨਹੀਂ ਕਿਸੇ ਰਵਾਇਤ ਦਾ। ਲੇਕਿਨ ਇਹ ਵੇ ਕਿ ਉਧਰ ਸਾਡੇ ਵੈਸੇ ਗੁਲੂਕਾਰ ਜਾਂਦੇ ਨੇ ਟੀਮਾਂ ਲੈ ਕੇ। ਹੁਣ ਜ਼ਰਾ ਵੇਖੋ ਜੀ, ਗੌਰਮੈਂਟਾਂ ਦੀਆਂ ਸਖਤੀਆਂ ਹੋਈਆਂ ਨੇ ਨਾ ਜੀ, ਤੇ ਉਹ ਕਿਸੇ ਵਜ੍ਹਾ ਤੋਂ ਹੁਣ ਖੁੱਲੇ ਵੀਜ਼ੇ ਨਹੀਂ ਲੱਗਦੇ। ਨਹੀਂ ਤਾਂ ਮੇਰੇ ਨੋਟਿਸ ਵਿੱਚ ਮੇਰੇ ਛੋਟੇ ਭਾਈ ਚੂੰਕਿ ਇੱਕ ਆਰਟਿਸਟ ਨੇ, ਸੁਹੇਲ ਅਹਿਮਦ ਸਾਹਿਬ, ਉਹ ਸਵੇਹਾਲ ਪ੍ਰੋਗਰਾਮ ਕਰਦੇ ਨੇ ਦੁਨੀਆ ਟੀਵੀ ਤੇ, ਅਜ਼ੀਜ਼ੀ ਉਹਨਾਂ, ਉਹ ਮਾਸ਼ਾਅੱਲਾ ਮਾਰੂਫ ਆਰਟਿਸਟ ਨੇ। ਹੁਣ ਇੰਡੀਆ ਦੀ ਇੱਕ ਪੰਜਾਬੀ ਨਹੀਂ ਹੈ ਸਾਡੇ ਸਿੱਖ ਭਰਾਵਾਂ ਬਣਾਈ ਹੈ, ਬਾਬੇ ਭੰਗੜਾ ਪਾਉਂਦੇ ਨੇ, ਉਹਦੇ ਵਿੱਚ ਮੇਨ ਕਿਰਦਾਰ ਕੀਤਾ ਮੇਰੇ ਭਰਾ ਨੇ। ਤੇ ਉਹ ਸਾਡੇ ਨੋਟਿਸ ਵਿੱਚ ਅਦਾਕਾਰ ਲੋਕ ਆਉਂਦੇ ਜਾਂਦੇ ਰਹਿੰਦੇ ਨੇ। ਮੈਨੂੰ ਇਹ ਚੀਜ਼ਾਂ ਕੁਛ, ਮੈਂ ਜਰਨਲਿਸਟ ਵੀ ਹਾਂ ਤੇ ਖਬਰਾਂ ਇਹੋ ਜਿਹੀਆਂ ਮੈਨੂੰ ਮਿਲਦੀਆਂ ਰਹਿੰਦੀਆਂ ਨੇ। ਇਹ ਫਲਾਣੀ ਪਾਰਟੀ ਇੰਡੀਆ ਗਈ, ਫਲਾਣੀ। ਦਲੇਰ ਸਿੰਘ ਮਹਿਦੀ ਜੀ ਜਦੋਂ ਆਏ ਸਨ ਪਾਕਿਸਤਾਨ ਵਿੱਚ, ਤੇ ਉਹ ਵੈਸੇ ਹੋਟਲ ਉਹਨਾਂ ਦਾ ਬੁੱਕ ਸੀ। ਜਦੋਂ ਸਾਡੇ ਇਮਰਾਨ ਖਾਨ ਸਾਹਿਬ ਦਾ ਸ਼ੌਕਤ ਖਾਨਮ ਹਸਪਤਾਲ ਬਣਿਆ ਸੀ ਨਾ ਜੀ, ਤੇ ਉਹਦੀ ਫੰਡ ਰੇਜ਼ਿੰਗ ਇੱਕ ਸੈਰੇਮਨੀ ਸੀ, ਉਹਦੇ ਚ ਦਲੇਰ ਸਿੰਘ ਮਹਿਦੀ ਆਏ ਸਨ। ਹੰਸਰਾਜ ਹੰਸ ਜੀ ਆਉਂਦੇ ਨੇ, ਸਾਰੇ ਸਾਡੇ ਕੋਲ ਸੁਹੇਲ ਦੇ ਘਰ ਹੀ ਰਹਿੰਦੇ ਨੇ। ਤੇ ਸਾਨੂੰ ਪਤਾ ਉੱਥੇ ਲੋਕ ਬੜੀ ਲਵ ਕਰਦੇ ਨੇ, ਬੜਾ ਪਿਆਰ ਕਰਦੇ ਨੇ ਸਾਡੇ ਸੂਫੀਆ ਦੇ ਬਜ਼ੁਰਗਾਂ ਦੇ ਪੰਜਾਬੀ ਕਲਾਮ ਨਾਲ। ਕਲਾਮ ਜੂ ਸਰ ਬੋਲੀ ਜੂ ਇੱਕੋ ਹੀ ਬੋਲੀ। ਹਾਂਜੀ, ਮੈਂ ਹੁਣ ਇੱਕ ਥੋੜੇ ਜਿਹੇ ਕਮੈਂਟ ਪੜ੍ਹਨੇ ਤੇ ਆਪਣਾ ਵਕਤ ਵੀ 3-4 ਮਿੰਟ ਰਹਿ ਗਿਆ। ਤੇ ਮੈਂ ਆਪਣਾ ਜਿਹੜਾ ਆਪਣਾ ਅੰਜਨਾ ਜੀ ਨੇ ਬੋਲਿਆ ਸੀ ਨਾ, ਦੂਜਾ ਹੀਰ ਜਮ ਜੰਮੇ ਪਰ ਸਾਡੇ ਨੇ ਗੁਆਂਢੀਆਂ ਦੇ, ਇਹ ਉਹਨਾਂ ਦਾ ਮਿਸਰਾ ਨਹੀਂ ਹੈ ਜੀ। ਇਹ ਤਾਰਾ ਸਿਰਾ ਹੋਣਾ ਦਾ ਜੀ, ਤਾਰਾ ਸਿਰਾ ਹੋਣਾ ਦਾ। ਅੱਛਾ ਜੀ। ਹਾਂਜੀ, ਬਾਕੀ ਤਾਰਿਕ ਮਹਿਮੂਦ ਨੇ ਆਪਣੇ ਲਹਿੰਦੇ ਪੰਜਾਬ ਤੋਂ ਨੇ, ਤਾਂ ਇਹ ਵੀ ਪ੍ਰੋਗਰਾਮ ਲਾਈਵ ਵੇਖ ਰਹੇ ਨੇ। ਤਾਂ ਬਹੁਤ ਆਪਣੇ ਕਹਿੰਦੇ ਜੀ ਬਹੁਤ ਖੂਬ ਹੈ ਜੀ, ਗਿੱਲ ਸਾਹਿਬ ਬਹੁਤ ਖੂਬ ਹੈ।
ਤਾਂ ਫਿਰ ਬਹੁਤ ਵਧੀਆ ਜਵੇਦ ਅਕਰਮ ਸਾਹਿਬ ਬਿਲਕੁਲ ਜੀ ਕੋਈ ਸ਼ੱਕ ਨਹੀਂ ਜੋ ਕਿ ਤੁਸੀਂ ਕਿਹਾ ਹਾਂਜੀ। ਤਾਂ ਆਪਣੇ ਅੰਜਨਾ ਜੀ ਕਹਿੰਦੇ ਜੀ ਬਸ ਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਸਰ ਨੂੰ ਕਹਿ ਰਹੇ ਨੇ। ਤਾਂ ਆਪਾਂ ਹੁਣ ਮੇਰੇ ਖਿਆਲ ਇੱਕ ਮਿੰਟ ਜੇ ਬੋਲੇ ਤਾਂ ਆਪਣਾ ਪ੍ਰੋਗਰਾਮ ਖਤਮ ਹੋ ਜਾਏਗਾ। ਹਾਂਜੀ ਤੁਸੀਂ ਹਾਂਜੀ ਆਓ ਜੀ ਗਿੱਲ ਸਾਹਿਬ। ਮੈਂ ਜਵੇਦ ਸਾਹਿਬ ਨੂੰ ਜੇ ਅਗਰ ਇਤਰਾਜ਼ ਨਾ ਹੋਵੇ ਤੇ ਕੇਬਲ ਜਸਪਾਲ ਮੈਨੂੰ ਨੰਬਰ ਆਪਣਾ ਦੇਣ, ਮੈਂ ਪਰਸਨਲ ਨੰਬਰ ਇੱਕ ਚਾਹੀਦਾ ਵਾ ਮੈਨੂੰ ਤੁਹਾਡਾ, ਜੇ ਕੋ ਨਜ਼ਰ ਆਸਾਨੀ ਹੋ ਜਾਏ ਤੇ। ਕੋਈ ਨਹੀਂ ਮੈਂ ਬਾਅਦ ਪ੍ਰੋਗਰਾਮ ਤੋਂ ਬਾਅਦ ਪੁੱਛ ਕੇ ਇਹਨਾਂ ਨੂੰ ਤੁਹਾਡਾ ਫੋਨ ਦੇਗਾ। ਕੋਈ ਸਰਦਾਰ ਰਾਗੋ ਲੈ ਲਿਆ ਜੇ ਨਾ, ਇਸ ਤਰ੍ਹਾਂ ਟੀਵੀ ਤੇ ਨੰਬਰ ਨਹੀਂ ਚਲਾਈਦਾ, ਸਰਦਾਰ ਹੋਰੀ ਤੱਕ ਦੇ ਦੇਣਗੇ। ਦੇ ਦਾਂਗੇ ਹੋਣੀ ਚਾਹੀਦੀ। ਬਿਲਕੁਲ ਜੀ ਦੇ ਦਾਂਗੇ ਇਨਸ਼ਾਅੱਲਾ। ਹਾਂਜੀ ਬੜਾ ਚੰਗਾ ਲੱਗਾ। ਮੈਂ ਨੰਬਰ ਇਸ ਲਈ ਮੰਗ ਰਿਹਾ ਕਿ ਮੈਂ ਤੁਹਾਡੇ ਨਾਲ ਪਰਸਨਲ ਕੁਝ ਸ਼ੇਅਰ ਕਰਨੀਆਂ ਗੱਲਾਂ। ਹਾਂਜੀ ਠੀਕ ਹੈ। ਹਾਂਜੀ ਬਿਲਕੁਲ ਜੀ, ਵੈਲਕਮ। ਹਾਂਜੀ ਤੁਹਾਡੇ ਕੋਲ ਇੱਕ ਮਿੰਟ ਹੋ ਗਿਆ। ਤੁਸੀਂ ਮੈਂ ਜੀ ਬਸ ਮੈਂ ਸ਼ੁਕਰੀਆ ਸਾਰੇ ਦਰਸ਼ਕਾਂ ਦਾ ਕਰਾਂਗਾ ਜੀ। ਦੇਸ਼ ਪੰਜਾਬ ਦੇ ਵਸਣ ਵਾਲੇ ਜਿੱਥੇ ਵੀ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਭੈਣਾਂ ਭਰਾ, ਮੇਰੇ ਧੀਆਂ ਪੁੱਤਰ, ਮੇਰੇ ਬਜ਼ੁਰਗ, ਸਭ ਨੂੰ ਜਨਾਬ ਮੇਰਾ ਬੜਾ ਸਲਾਮ ਹੈ। ਤੇ ਮੇਰੀ ਇੱਕੋ ਹੀ ਤਰਲਾ ਹੈ ਵੀ ਖੁਦਾ ਦਾ ਨਾਂ ਹੈ, ਆਪਣੀ ਮਾਂ ਬੋਲੀ, ਆਪਣੀ ਗੁਰਮੁਖੀ, ਇਹਨੂੰ ਗੁਰਮੁਖੀ ਤਾਂ ਆਂਦੇ ਨੇ ਗੁਰੂ ਜੀ ਦੇ ਮੁਖੜੇ ਚੋਂ ਨਿਕਲੀ ਹੈ। ਇਹ ਮੈਂ ਆਪਣੇ ਸਰਦਾਰ ਦੋਸਤਾਂ ਨੂੰ ਦੱਸਣਾ ਵੀ ਗੁਰਮੁਖੀ ਦਾ ਤਰਜਮਾ ਪਤਾ ਜੇ ਆਂਦੇ ਨੇ, ਨਹੀਂ ਮੈਂ ਕਿਹਾ ਗੁਰੂ ਜੀ ਦੇ ਮੁਖੜੇ ਚੋਂ ਨਿਕਲੀ ਤਾਂ ਅਸੀਂ ਇਹਨੂੰ ਗੁਰਮੁਖੀ ਆਨੇ ਆ। ਤੇ ਅਸੀਂ ਇਹਨੂੰ ਮਾਂ ਮੁਖੀ ਹੋਣਾ ਆਖਣ ਲੱਗ ਪਏ ਆ। ਸਾਡੀ ਮਾਂ ਦੇ ਮੁਖੜੇ ਚੋਂ ਨਿਕਲੀ ਤੇ ਇਹਦੇ ਨਾਲ ਪਿਆਰ ਕਰੋ, ਜਮ ਪੜੋ, ਵੱਡੀਆਂ ਡਿਗਰੀਆਂ ਲਵੋ, ਅੰਗਰੇਜ਼ੀਆਂ ਪੜੋ, ਹਰ ਮੁਲਕ ਦੀ ਬੋਲੀ ਪੜੋ, ਪਰ ਆਪਣੀ ਮਾਂ ਬੋਲੀ ਨਾ ਵਸਾਰੋ। ਤੇਰੀ ਮਾਂ ਬੋਲੀ ਹੈ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਦੇਖੋ ਜੀ ਪੰਜਾਬੀ ਭੁੱਲ ਜਾਓਗੇ, ਕੱਖਾਂ ਵਾਂਗ ਰੁੱਲ ਜਾਓਗੇ। ਹਾਂਜੀ ਤਾਰਿਕ ਮਹਿਮੂਦ ਕਹਿੰਦੇ ਨੇ ਜਵੇਦ ਸਾਹਿਬ ਦੱਸਿਓ ਤੁਸੀਂ ਕਿਹੜੇ ਇਲਾਕੇ ਚੋਂ ਲੈਂਦੇ ਪੰਜਾਬ ਤੋਂ? ਜਵੇਦ ਸਾਹਿਬ ਆਪਣੇ ਤਾਰਿਕ ਸਾਹਿਬ ਪੁੱਛਦੇ ਨੇ। ਮੈਂ ਜੀ ਗੁਜਰਾਲਾ ਦੱਸਿਆ ਜੀ ਤੁਹਾਨੂੰ, ਮੈਂ ਗੁਜਰਾਲਾ ਸ਼ਹਿਰ ਰਹਿੰਦਾ। ਹਾਂਜੀ ਬਸ ਸਲੀਮ ਸਾਹਿਬ ਤੁਸੀਂ ਕੁਝ ਕਹਿਣਾ ਤਾਂ ਆਪਾਂ ਪ੍ਰੋਗਰਾਮ ਦਾ ਹੁਣ ਕੁਛ ਨਹੀਂ ਜੀ, ਮੇਰਾ ਤਾਂ ਸਲਾਮ ਹੀ ਹੈ ਜਵੇਦ ਸਾਹਿਬ ਨੂੰ ਜਿਨ੍ਹਾਂ ਨੇ ਅੱਜ ਸਾਡਾ ਰੂਹ ਤਾਜ਼ੀ ਕਰਤੇ ਨੇ, ਤਾਜ਼ੀਆਂ ਕਰਤੇ ਨੇ। ਬਹੁਤ ਮਿਹਰਬਾਨੀ ਇਹਨਾਂ ਦੀ। ਮੇਰਾ ਵੀ ਜਨਾਬ, ਮੇਰਾ ਵੀ ਦੋ ਹੱਥਾਂ ਨਾਲ ਸਲਾਮ। ਹਾਂਜੀ ਜਵੇਦ ਸਾਹਿਬ ਸਾਨੂੰ ਤਾਂ ਬਹੁਤ ਕੁਛ ਆਉਂਦਾ ਨਹੀਂ, ਮੈਨੂੰ ਤਾਂ ਤੁਸੀਂ ਬਹੁਤ ਕੁਝ ਦੱਸਿਆ ਜਿਹੜਾ ਕਿ ਲਹਿੰਦੇ ਚੜ੍ਹਦੇ ਪੰਜਾਬ ਦੇ ਆਪਣੇ ਜਵਾਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗੇਗਾ ਵੀ ਜੋ ਕੁਝ ਤੁਸੀਂ ਬੋਲੇ। ਬਹੁਤ ਤੁਹਾਡਾ ਬਹੁਤ ਸ਼ੁਕਰੀਆ ਜੀ। ਇਸੇ ਤਰ੍ਹਾਂ ਆਉਂਦੇ ਰਹੋ ਅਗਲੇ ਵਾਰ ਨੂੰ ਵੀ। ਹਾਂਜੀ ਜਵੇਦ ਸਾਹਿਬ ਆਉਂਦੇ ਰਿਹਾ ਤਾਂ ਸਾਰਾ ਕੁਝ ਸਿਖਾ ਦੇਣਗੇ। ਬਿਲਕੁਲ ਜੀ। ਨਹੀਂ ਜੀ ਇਨਸ਼ਾਅੱਲਾ ਸਰਦਾਰ ਹੋਣੀ ਜਦੋਂ ਬੁਲਾਣਗੇ ਅਸੀਂ ਦਾਸ ਆ ਪੰਜਾਬੀ, ਆਪਣੀ ਮਾਂ ਬੋਲੀ ਦੇ ਅਸੀਂ ਖਾਦਮ ਆ, ਨੌਕਰ ਆ, ਦਾਸ ਹਾਂ ਜੀ। ਬਿਲਕੁਲ ਜੀ ਬਿਲਕੁਲ। ਤੁਹਾਡਾ ਬਹੁਤ ਸ਼ੁਕਰੀਆ ਜਵੇਦ ਸਾਹਿਬ, ਗਿੱਲ ਸਾਹਿਬ, ਔਰ ਜਿਹੜੇ ਆਪਣੇ ਸੁਣ ਰਹੇ ਪ੍ਰੋਗਰਾਮ ਹਨ ਜੀ ਉਹਨਾਂ ਨੂੰ ਵੀ ਹਾਂਜੀ ਬੜੀ ਮਿਹਰਬਾਨੀ। रौनक हो जाऊं